अस्सलाम वालेकुम नाज़रीन, प्रोग्राम गुड़ी गल लतीफ़ चौधरी दे नाल मैं तुहाडा मेज़बान एहसन कामरे। नाज़रीन, मुल्की सियासत च काफ़ी गहमा गहमी नज़र आ रही है और हर गुजरते दिन के नाल सूरत हाल जी बदलती जा रही है। PTI के एहतजाज की 8 फरवरी की कॉल है, लेकिन खुद PTI के मुख्तलिफ बयानिए जो ने और मतदाद आरा जड़ियाँ ने वो आ रही ने। तो अज के प्रोग्राम ये डिस्कस करांगे। ये बलोचिस्तान की जी दहशतगर्दी की सूरत हाल है वो तो पाकिस्तान ने अक़वाम मुत्तहिदा च दरखास्त दी है कि BLA नूं कलअदम करार दिता जाए। तो अज के प्रोग्राम ये भी डिस्कस करांगे। तो नाल अज यौम यकजहती कश्मीर है और पाकिस्तानी जिहड़े ने उन्होंने दिल कश्मीर नाल रखते हैं तो असी उन्होंने इजहार यकजहती कर रहे हैं कि जो उत्थे जुल्मो बरबरीयत है वह खात्मा हो। तो ये नाल अगर लाहौर की सूरत हाल तो देखिए तो इत्थे एक बड़ी गहमा गहमी है। एक फैसटीवल जड़ा बसंत फैसटीवल ओदी जड़ा अज शाम नूं अज रात बल्कि 12 बजे वह जड़ा स्टार्ट हो जाएगा। लेकिन उस तरह असी देखिए तो बहुत गहमा गहमी है। सड़कां जड़ियां ने वो भी सजियां ने। वज़ीर आला ने भी लिबर्टी का दौरा किया तो बसंत के इंतजाम जो उन्होंने जायजा लिया। तो अज के प्रोग्राम ये भी डिस्कस करांगे। तो चलने लतीफ़ चौधरी साहब वाल। जी चौधरी साहब अस्सलाम वालेकुम। वालेकुम सलाम जी जनाब, की हाल चाल ने? फिर अज तो तुसी 2 दिन एक नाइट मनाने की तैयारियां ने तो एक दिन मनाया तुसी अज। हाँ जी, एक कश्मीरियां नाल यकजहती की है और बसंत नाइट का भी एक बड़ा गुलगुला है। पता नहीं हुण तुसी मनांदे हो या नहीं मनांदे, लेकिन बड़े अरसे बाद लाहौरिया तो भाई ये बड़ा बसंत का बड़ा त्यौहार जे। ਅਸੀਂ ਤੇ ਨਾਲ ਪਿੰਨਾ ਵੀ ਰੱਖ ਕੇ ਸੋਨੇ ਕੋ ਚੁੱਕ ਕੇ ਨਾ ਲੈ ਜਾਏ। ਆਹ ਇਹਦਾ ਬਹੁਤ ਧਿਆਨ ਰੱਖਣਾ ਪੈਂਦਾ। ਪਿੰਨਾ ਚੋਰ ਬੜੇ ਜੇ ਪਤੰਗਾਂ ਚੋਰ ਅੱਜ ਕੱਲ ਬੱਚੇ ਘਰ ਦੇ ਹੀ ਲੈ ਜਾਂਦੇ ਨੇ ਇੱਕ ਭਰਾ ਦੂਸਰੇ ਕੋਲੋਂ। ਹਾਂਜੀ ਬਿਲਕੁਲ ਮਹਿੰਗੇ ਬੜੇ ਨੇ। ਅੱਛਾ, ਮਹਿੰਗਾਈ ਦਾ ਤੁਸੀਂ ਕਰਾਂਗੇ ਬਾਅਦ ਵਿੱਚੋਂ ਗੱਲ। ਪਹਿਲਾਂ ਕਿਉਂਕਿ ਤੁਸੀਂ ਸਿਆਸਤ ਦਾ ਮਾਮਲਾਤ ਕੀਤੇ ਨੇ ਔਰ ਤੁਸੀਂ ਕਿਹਾ ਬੜੀ ਗਰਮਾ ਗਰਮੀ ਹੈ। ਮੈਂ ਤਾਂ ਸਮਝਿਆ ਸੀ ਕਿ ਸ਼ਾਇਦ ਛੁੱਟੀਆਂ ਦੇ ਵਿੱਚ ਕੋਈ ਸਿਆਸਤਦਾਨ ਵੀ ਆਰਾਮ ਨਾਲ ਬੈਠ ਜਾਣਗੇ, ਲੇਕਿਨ ਇਹ ਮਖਲੂਕ ਐਸੀ ਹੈ ਇਹ ਨਹੀਂ ਆਰਾਮ ਲੈਂਦੀ ਨਾ ਕਿਸੇ ਨੂੰ ਆਰਾਮ ਦਿੱਤੀ। ਆਹ ਦੇਖੋ ਨਾ, ਉਹ ਛੁੱਟੀ ਦੇ ਕੇ ਤੇ ਆਪ ਘਰ ਚਲੇ ਗਏ। ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਮਾਹੀ ਕਿੱਥੇ ਰਹਿ ਗਏ? ਤੇ ਮਾਹੀ ਕਿੱਥੇ ਰਹਿ ਗਏ? ਹਾਂ, ਤੇ ਇਹ ਤੇ 8 ਫਰਵਰੀ ਨੂੰ ਵੀ ਕਾਲ ਦੇ ਕੇ ਤੇ ਆਪ ਘਰਾਂ 'ਚ ਬਹਿ ਗਏ ਤੇ ਆਵਾਮ ਧੱਕੇ ਖਾ ਰਹੀ। ਤੇ ਗੱਲ ਹੈਗੀ ਹੈ ਕਿ ਦੇਖੋ ਇਹ 8 ਫਰਵਰੀ ਦੀ ਕਾਲ ਹੋਵੇ, ਅਪੋਜੀਸ਼ਨ ਲੀਡਰ ਦੇ ਨਾਲ ਮੁਲਾਕਾਤ ਹੋਵੇ ਔਰ PTI ਦੀ ਸਿਆਸਤ ਹੋਵੇ ਜਾਂ ਮੁਸਲਿਮ ਲੀਗ ਨੂਨ ਪੀਪਲਸ ਪਾਰਟੀ ਦਾ ਜਿਹੜਾ ਮਾਲਕ ਇਹ ਹੋਵੇ, ਮੇਰਾ ਇਹਦੇ ਬਾਰੇ 'ਚ ਇੱਕ ਬੜਾ ਕਲੀਅਰ ਸਟਾਂਸ ਪਹਿਲੇ ਤੋਂ ਵੀ ਰਿਹਾ ਹੁਣ ਵੀ ਚੱਲ ਰਿਹਾ। ਅਗਰ ਅਸੀਂ ਇਹਨੂੰ ਹਕੀਕਤ ਦੀ ਨਜ਼ਰ ਨਾਲ ਦੇਖਦੇ ਹਾਂ ਤੇ ਬੈਕ ਡੋਰ ਦੇ ਉੱਤੇ ਜਾਂ ਅਨਸੀਨ ਕੋਰੀਡੋਰਸ ਦੇ ਅੰਦਰ ਐਕਟੀਵਿਟੀਜ਼ ਅਗਰ ਜਾਰੀ ਹੋਣਗੀਆਂ ਉਹ ਇੱਕ ਡਿਫਰੈਂਟ ਇੱਕ ਪਹਿਲੂ ਹੈਗਾ। ਕਿਉਂਕਿ ਲਾਈਫ ਰੁਕਦੀ ਤਾਂ ਨਹੀਂ ਹੈ, ਮੁਲਾਕਾਤਾਂ ਵੀ ਰੁਕਦੀਆਂ ਨਹੀਂ, ਇੱਕ ਦੂਸਰੇ ਦੇ ਨਾਲ ਇੰਟਰੈਕਸ਼ਨਸ ਹੁੰਦੇ ਨੇ, ਇੱਕ ਦੂਸਰੇ ਨਾਲ ਮੁਲਾਕਾਤਾਂ ਉਹ ਜਾਰੀ ਰਹਿੰਦੀਆਂ। ਲੇਕਿਨ ਐਸ ਸੱਚ ਅਗਰ ਮੈਂ ਤੁਹਾਨੂੰ ਇੱਕ ਚੂਹਾ ਰਿਪੋਰਟ ਜਿਹੜੀ ਹੈ ਉਹ ਦੱਸਾਂ ਔਰ ਚੰਗੇ ਮੋਟਾ ਚੂਹਾ ਹੈ ਜਿਹੜਾ, ਹਾਂ ਇਹ ਰਿਪੋਰਟ ਲਿਆਂਦਾ ਨਹੀਂ ਤਾਂ ਪਹੁੰਚ ਜਾਂਦਾ ਅੰਦਰ। ਹਾਂ ਉਹ ਚਲਾ ਜਾਂਦਾ, ਪਾਲਿਆ ਹੁੰਦਾ ਨਾ, ਕਈ ਚੂਹੇ ਪਾਲੇ ਹੁੰਦੇ ਨੇ। ਤੁਹਾਨੂੰ ਸ਼ਾਇਦ ਪਤਾ ਨਹੀਂ ਹੈਗਾ ਕਿ ਉਸਤਾਦ ਦਾਮਨ ਜਦੋਂ ਪੰਜਾਬੀ ਦੇ ਮਾਰੂਫ ਸ਼ਾਇਰ ਜਿਹੜੇ ਸਨ ਨਾ, ਉਹਨਾਂ ਦਾ ਜਿੱਥੇ ਰਿਹਾਇਸ਼ਗਾਹ ਸੀ ਅੰਦਰੂਨ ਪਾਰਟੀ ਦੇ ਵਿੱਚ, ਤੇ ਉਹਨਾਂ ਦੇ ਇੱਕ ਕਮਰਾ ਸੀ, ਬੜੇ ਦਰਵੇਸ਼ ਜਿਹੇ ਆਦਮੀ ਸਨ। ਮੈਂ ਉਹ ਕਮਰਾ ਜਾ ਕੇ ਦੇਖਿਆ ਵੀ ਹੈ ਤੇ ਉੱਥੇ ਕਮਰੇ 'ਚ ਨਾ ਚੂਹੇ ਹੁੰਦੇ ਸਨ ਬੜੇ। ਹਾਂ, ਐਡੇ ਮੋਟੇ ਚੂਹੇ ਪਲੇ ਹੋਏ ਤੁਹਾਨੂੰ ਫਿਰਦੇ ਨਜ਼ਰ ਆਉਣਗੇ। ਤੇ ਉਸਤਾਦ ਦਾਮਨ ਸਾਹਿਬ ਚੂਹਿਆਂ ਨੂੰ ਲੱਡੂ ਖਵਾਉਂਦੇ ਹੁੰਦੇ ਸਨ। ਬੜਾ ਉਹਨਾਂ ਨਾਲ ਬੜੀ ਮੁਹੱਬਤ ਕਰਦੇ ਸਨ, ਉਹ ਉਹਨਾਂ ਨੂੰ ਮਾਰਦੇ ਨਹੀਂ ਸਨ ਹੈਗੇ। ਤੇ ਚੂਹੇ ਉਹਨਾਂ ਦੀ ਜਿਹੜੇ ਨਾਲ ਜ਼ਿੰਦਗੀ ਦੇ ਸਾਥੀ ਵੀ ਸਨ, ਉਹਨਾਂ ਦੀ ਸ਼ਾਇਰੀ ਦੇ ਸਾਥੀ ਵੀ ਸਨ। ਤੇ ਉਹ ਜ਼ਾਹਰ ਫਿਰ ਉਹਨਾਂ ਦੇ ਕੋਲ ਰਿਪੋਰਟਾਂ ਵੀ ਹੁੰਦੀਆਂ ਨੇ ਤੇ ਇਹ ਚੂਹੇ ਸਾਨੂੰ ਵੀ ਰਿਪੋਰਟਾਂ ਦਿੰਦੇ ਨੇ। ਉੱਥੇ ਕੋਈ ਚੂਹਾ ਹੀ ਲੈਣਗੇ। ਹਾਂ, ਤੇ ਉਹ ਇਹ ਚੂਹੇ ਵੱਡੇ ਲੋਕਾਂ ਨੇ ਪਾਲੇ ਹੁੰਦੇ ਨੇ, ਜਿਵੇਂ ਚਮਚੇ ਨਹੀਂ ਰੱਖੇ ਹੁੰਦੇ। ਹਾਂ, ਤੇ ਉਹ ਚਮਚਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ। ਕੋਈ ਆਮ ਚਮਚਾ ਹੁੰਦਾ, ਕੋਈ ਜ਼ਰਾ ਬਿਹਤਰ ਸਟੀਲ ਦਾ ਚਮਚਾ ਹੁੰਦਾ, ਕਿਸੇ ਦੇ ਚਮਚੇ ਦੇ ਨਾਲ ਪਿੱਛੇ ਲੱਕੜੀ ਦੀ ਬੜੀ ਮਹਿੰਗੀ ਲੱਕੜੀ ਦੀ ਨਾਲ ਮੁੱਠੀ ਵੀ ਲੱਗੀ ਹੁੰਦੀ ਹੈ। ਹਾਂ, ਤੇ ਕੋਈ ਔਰ ਫਿਰ ਇਹਨੇ ਅੱਗੋਂ ਕਿਸਮਾਂ, ਕੋਈ ਮਿੱਠੇ ਵਾਲਾ ਹੁੰਦਾ ਹੈ, ਕੋਈ ਟੀਸਪੂਨ ਹੁੰਦਾ ਹੈ, ਕੋਈ ਖਾਣੇ ਵਾਲਾ ਚਮਚਾ ਹੁੰਦਾ ਹੈ। ਤੇ ਚਮਚੇ ਆਪਣੀ ਆਪਣੀ ਕੈਟਾਗਰੀ ਦੇ ਹਿਸਾਬ ਦੇ ਨਾਲ ਆਪਣੀ ਵਾਰਦਾਤ ਵੀ ਕਰਦੇ ਨੇ। ਕੋਈ ਚਾਂਦੀ ਦਾ ਚਮਚਾ ਵੀ ਹੁੰਦਾ, ਕੋਈ ਸੋਨੇ ਦਾ, ਤੇ ਇੱਕ ਸੋਨੇ ਦਾ ਚਮਚਾ ਵੀ ਹੁੰਦਾ ਜਿਹੜਾ ਅਕਸਰ ਅਮੀਰ ਲੋਕ ਤੇ ਬਾਦਸ਼ਾਹ ਲੋਕ ਮੂੰਹ 'ਚ ਲੈ ਕੇ ਪੈਦਾ ਹੁੰਦੇ ਨੇ। ਸੁਣਿਆ ਹੋਣਾ ਤੁਸੀਂ ਕਿ ਸਾਡੇ ਅਕਸਰ ਹੁੰਦੇ ਨੇ ਕੋਈ ਐਸੇ ਸ਼ਖਸੀਅਤਾਂ ਹੁੰਦੀਆਂ ਨੇ ਜਿਹੜਾ ਚਮਚਾ ਉਹਨਾਂ ਦੇ ਨਾਲ ਹੀ ਪੈਦਾ ਹੁੰਦਾ। ਐਵੇਂ ਤਾਂ ਨਹੀਂ ਮੁਹਾਵਰਾ ਬਣਿਆ ਕਿ ਚਮਚ ਮੂੰਹ 'ਚ ਲੈ ਕੇ ਸੋਨੇ ਦਾ ਪੈਦਾ ਹੋਇਆ। ਤੇ ਯਾਨੀ ਉਹ ਆਪ ਵੀ ਆਉਂਦਾ ਦੁਨੀਆ ਤੇ ਚਮਚਾ ਵੀ ਨਾਲ ਹੀ ਆਉਂਦਾ।
ਤੇ ਇਹਦੇ ਚੂਹੇ ਵੀ ਸਾਡੇ ਨਾਲ ਨੇ, ਚੂਹੇ ਰਿਪੋਰਟਾਂ ਵੀ ਆਉਂਦੀਆਂ ਨੇ। ਅੱਛਾ, ਤੇ ਕੀ ਕਹਿੰਦਾ ਚੂਹਾ? ਉਹ ਚੂਹਾ ਕਹਿੰਦਾ ਕਿ ਜੀ ਇਮਰਾਨ ਖਾਨ ਦੇ ਨਾਲ ਨਾ ਤੇ ਕੋਈ ਮੁਜ਼ਾਕਰਾਤ ਹੋਣੇ ਜੇ। ਅੱਛਾ, ਹਾਂਜੀ, ਤੇ ਨਾ ਉਹਨਾਂ ਨੂੰ ਕਿਧਰੋਂ ਕੋਈ ਬਾਹਰੋਂ ਆਫਰ ਹੈਗੀ। ਅੱਛਾ, ਆਫਰ ਵੀ ਕੋਈ ਨਹੀਂ ਹੈਗੀ, ਤੇ ਨਾ ਹੀ ਉਹਨਾਂ ਨੂੰ ਕੋਈ ਮੁਕੱਦਮਿਆਂ ਦੇ ਵਿੱਚੋਂ ਮਿਲਣੀ ਜੇ ਰਿਆਇਤ ਅੱਜ ਦੇ ਦਿਨ ਤੱਕ। ਬੜਾ ਜ਼ਾਲਮ ਚੂਹਾ ਤੁਹਾਡਾ ਫਿਰ। ਬੜਾ ਜ਼ਾਲਮ ਚੂਹੇ ਦਾ ਤਾਂ ਕਸੂਰ ਨਹੀਂ ਵਿਚਾਰੇ ਦਾ, ਉਹਨੂੰ ਤੇ ਜਿਨ੍ਹਾਂ ਨੇ ਰੱਖਿਆ ਉਹਨਾਂ ਦੀ ਗੱਲ ਹੋਏਗੀ ਨਾ। ਤੇ ਫਿਲਹਾਲ ਤੇ ਇਹ 8 ਫਰਵਰੀ ਦੇ ਦਿਨ ਤੱਕ ਜਿਹੜਾ ਨਾ ਜੀ ਇਹ ਪੱਤਾ ਜਿਹੜਾ ਨਾ ਇਹ ਕਟਿਆ ਜਾ ਚੁੱਕਿਆ। ਠੀਕ ਹੈ। ਅੱਛਾ, ਹਾਂ, ਉਹਦੀ ਵਜ੍ਹਾ ਹੈਗੀ ਹੈ ਕਿ ਜਿਸ ਤਰ੍ਹਾਂ ਦੀ ਬਿਆਨੀਆਂ ਲੈ ਲਿੱਤਾ ਗਿਆ ਹੈ, ਜਿਹੜੀ ਲਾਈਨ ਦੇ ਉੱਤੇ ਬਾਨੀ ਸਾਹਿਬ ਚਲੇ ਗਏ ਨੇ ਜਾਂ ਜਾ ਚੁੱਕੇ ਨੇ, ਉਹਦੇ ਅੰਦਰ ਫਿਲਹਾਲ ਰਿਆਇਤ ਦਾ ਜਿਹੜਾ ਨਾ ਦਰਵਾਜ਼ਾ ਜਾਂ ਖਿੜਕੀ ਜਾਂ ਸੁਰਾਖ ਉਹ ਹੈਗਾ ਬੰਦ। ਹੁਣ ਤਾਂ ਵੈਸੇ ਕਾਫੀ ਦੇਰ ਤੋਂ ਖਾਮੋਸ਼ੀ ਹੈ ਉਹਨਾਂ ਦੇ। ਉਹ ਤੁਸੀਂ ਦੇਖੋ, ਕੁਝ ਬੰਦਿਆਂ ਨੇ, ਕੁਝ ਨਾਮਵਰ ਨਾਮ ਨੇ ਸਿਆਸਤਦਾਨਾਂ ਨੇ ਨਾ, ਸਿਆਸਤਦਾਨ ਵੀ ਨੇ, ਹੁਣ ਇਹ ਵੀ ਨਹੀਂ ਪਤਾ ਕਿ ਉਹ ਸਿਆਸਤਦਾਨ ਨੇ ਜਾਂ ਬਿਊਰੋਕਰੇਟ ਨੇ ਜਾਂ ਅਖਬਾਰ ਨਵੀਸ ਨੇ। ਇਹ ਫਿਲਹਾਲ ਅਸੀਂ ਉਹਨਾਂ ਦੇ ਬਾਰੇ 'ਚ ਕੁਝ ਕਹਿ ਨਹੀਂ ਸਕਦੇ ਕਿ ਉਹ ਕੀ ਨੇ, ਕਿਉਂਕਿ ਉਹ ਇਲੈਕਸ਼ਨ ਨੂੰ ਲੜਦੇ ਨਹੀਂ, ਅਵਾਮੀ ਇਲੈਕਸ਼ਨ ਨਹੀਂ ਕਦੇ ਵੀ ਲੜੇ, ਨਾ ਉਹ ਅੱਲਾ ਦੇ ਫਜ਼ਲ ਨਾਲ ਜਿੱਤਣਗੇ। ਤਾਂ ਉਹ ਕੋਈ ਗੱਲ ਕਰ ਦਿੰਦੇ ਨੇ ਕਿਸੇ ਵੇਲੇ ਕਿ ਜੀ ਫਲਾਂ ਤੁਰਕੀ ਦੇ ਉਰਦਵਾਨ ਨੇ ਕੋਈ ਗੱਲ ਕਰ ਦਿੱਤੀ ਹੈ ਤੇ ਉਹ ਆ ਗਏ ਨੇ। ਤੇ ਇਹ ਤੁਹਾਨੂੰ ਯਾਦ ਹੋਏਗਾ ਕਿ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੂੰ ਵੀ ਬੜੀਆਂ ਆਉਂਦੀਆਂ ਸਨ ਬਾਹਰ ਆਉਂਦੇ ਜੀ। ਅੱਜ ਲੀਬੀਆ ਦੇ ਕਰਨਲ ਕਜ਼ਾਫੀ ਨੇ ਉਹਨਾਂ ਨੂੰ ਕਹਿ ਦਿੱਤਾ, ਉਹਨਾਂ ਫਲਾਣੇ ਨੇ ਕਹਿ ਦਿੱਤਾ ਜੀ ਮੇਰੇ ਕੋਲ ਭੇਜ ਦਿਓ, ਢਿੰਗ ਨੇ ਕਹਿ ਦਿੱਤਾ ਜੀ ਮੇਰੇ ਕੋਲ ਭੇਜ ਦਿਓ, ਤੇ ਐਟ ਦੀ ਐਂਡ ਫਿਰ ਕੀ ਰਿਜ਼ਲਟ ਆਇਆ? ਕੁਛ ਨਹੀਂ ਹੋਇਆ। ਗਰਾਊਂਡ ਲੈਵਲ ਦੇ ਉੱਤੇ ਤੁਸੀਂ ਦੇਖਣਾ ਹੁੰਦਾ, ਖਾਬੋ ਖਿਆਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਅਸੀਂ ਪਹਿਲੇ ਵੀ ਇਹ ਗੱਲ ਕਰ ਚੁੱਕੇ ਹਾਂ। ਹੁਣ ਜਿਹੜਾ ਅਸੀਂ ਬਾਕੀ ਪੀਟੀਆਈ ਦੇ 8 ਫਰਵਰੀ ਦੀ ਵੀ ਹਵਾਲੇ ਨਾਲ ਵੀ ਦੇਖ ਲਓ, ਇਹਦੇ 'ਚ ਮਾਯੂਸੀ ਉਹਨਾਂ ਦੇ ਆਪਣੇ ਅੰਦਰ ਮੌਜੂਦ ਹੈਗੀ ਹੈ। ਉਹਨਾਂ ਦੀ ਸਿਸਟਰਸ ਜਿਹੜੀਆਂ ਮੰਗਲ ਨੂੰ ਉਹਨਾਂ ਨੇ ਜੋ ਗੁਫ਼ਤਗੂ ਕੀਤੀ ਹੈ, ਤੁਸੀਂ ਉਸ ਗੁਫ਼ਤਗੂ ਦਾ ਲੁਬੇ ਲਬਾਬ ਦੇਖੋ ਤੇ ਮੈਨੂੰ ਬਾਜ਼ਲੇ ਬੜਾ ਤਰਸ ਵੀ ਆਇਆ ਕਿ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਜੀ ਸਾਡੀ ਅਪੀਲ ਹੈਗੀ ਹੈ, ਅਸੀਂ ਰਿਕੁਐਸਟ ਕਰਨੇ ਆ ਆਪਣੇ MNAs ਨੂੰ, ਆਪਣੇ MPs ਨੂੰ ਕਿ ਤੁਸੀਂ ਸਾਰੇ ਇੱਥੇ ਪਹੁੰਚੋ। ਔਰ 2-3 ਦਫਾ ਇਹ ਅਲੀਮਾ ਖਾਨ ਸਾਹਿਬਾ ਨੇ ਇਹ ਗੱਲ ਕਹੀ, ਤੇ ਉਹ ਤੁਸੀਂ ਇਹ ਅਲਮੀਆਂ ਨਹੀਂ ਤੇ ਹੋਰ ਕੀ ਹੈ ਕਿ ਉਹ ਰਿਕੁਐਸਟ ਵੀ ਕਰ ਰਹੀਆਂ ਨੇ, ਲੇਕਿਨ ਲੋਕ ਨਹੀਂ ਜਾ ਰਹੇ। MNA MPA ਕੋਈ ਨਹੀਂ ਜਾ ਰਿਹਾ। ਜਿਹੜੇ KP ਦੇ ਬੈਠੇ ਨੇ ਉਹਨਾਂ ਨੇ KP ਦੇ ਵਜ਼ੀਰ ਆਲਾ ਨੂੰ ਵੀ ਕਿਹਾ ਕਿ ਜਨਾਬ ਤੁਸੀਂ ਕੁਝ ਕਰੋ, ਜਿਹੜਾ ਕੁਝ ਤੁਹਾਨੂੰ ਮੈਨੂੰ ਉਮੀਦ ਹੈਗੀ ਕਿ ਜੋ ਕੁਝ ਬਾਨੀ PTI ਨੇ ਤੁਹਾਨੂੰ ਕਿਹਾ ਤੁਸੀਂ ਉਹ ਕਰੋ। ਲੇਕਿਨ ਜਿਹੜਾ ਹਾਲਾਤ ਨੇ, ਜਿਹੜੀ ਚੱਲਦੀ ਹਵਾ ਹੈ, ਜਿਹੜਾ ਮਾਮਲਾਤ ਸਾਨੂੰ ਨਜ਼ਰ ਆ ਰਹੇ ਨੇ, ਦੇਖਣਾ ਤੇ ਉਹ ਚੀਜ਼ ਹੁੰਦੀ ਹੈ ਨਾ। ਉਹ ਤਾਂ ਸ਼ਾਇਦ ਖੱਟਕ ਸਾਹਿਬ ਦਾ ਬਿਆਨ ਵੀ ਤੇ ਆਇਆ ਨਾ, ਉਹਨਾਂ ਨੇ ਕਿਹਾ ਕਿ ਸਾਨੂੰ ਉੱਥੇ KP ਦੇ ਵਿੱਚ ਸ਼ਟਰ ਡਾਊਨ ਨਹੀਂ ਕਰਨਾ ਚਾਹੀਦਾ, ਨਾ ਪਈਆ ਜਾਮ ਕਿਉਂ ਨਹੀਂ ਕਰਨਾ ਚਾਹੀਦਾ, ਤੰਗ ਹੋਣਗੇ, ਕਿਉਂ ਨਹੀਂ ਕਰਨਾ ਚਾਹੀਦਾ। ਲੋਕ ਕਹਿੰਦੇ ਤੰਗ ਹੋਣਗੇ, ਤੇ ਆਪਣੇ ਲੋਕ ਪਹਿਲੇ ਹੀ ਦਹਿਸ਼ਤਗਰਦੀ ਨਾਲ ਤੰਗ ਨੇ ਤੇ ਉਹ ਮਜ਼ੀਦ ਹੋਰ ਕਿੰਨੇ ਕੁ ਤੰਗ ਹੋ ਜਾਣਗੇ ਜੀ, ਇੱਕ ਦਿਨ ਘਰ ਬਹਿ ਜਾਣਗੇ। ਇੱਕ ਸੋਚਣ ਵਾਲੀ ਗੱਲ ਹੈ ਨਾ। ਕੋਈ ਐਡਾ ਜੋ ਤੁਸੀਂ ਸਿਰ ਤੇ ਚੁੱਕਿਆ ਸੀ, ਤੇ ਲਾਹੌਰ ਤੋਂ ਵੀ ਆਇਆ ਖਟਕ ਜਿਹੜਾ ਪਾਰਲੀਮਾਨੀ ਲੀਡਰ ਹੈ, ਇਹ ਭਾਈ ਸਾਹਿਬ ਹੋਰਾਂ ਨੂੰ ਤੇ ਬੰਦਾ ਪੁੱਛੇ ਵੀ ਐਡੀ ਕਿਹੜੀ ਕਿਆਮਤ ਆ ਗਈ ਕਿ ਤੁਸੀਂ ਕਹਿੰਦੇ ਹੋ ਜੀ ਸਾਡੇ ਲੋਕ ਤੰਗ ਹੋਣਗੇ। ਕੀ ਤੁਸੀਂ ਉੱਥੇ ਤੰਗ ਹੋਣਾ? ਉੱਥੇ ਕਿੰਨੀ ਕੁ ਵੱਡੀ ਇੰਡਸਟਰੀ ਹੈ KP ਦੇ ਅੰਦਰ, ਦੱਸਣ ਵੀ ਤੁਹਾਡਾ ਕੀ ਕੰਮ ਬੰਦ ਹੋ ਜਾਣਾ? ਅੱਧਾ ਤਾਂ ਤੁਹਾਡਾ ਸਾਰਾ ਪਖਤੂਨਖਵਾ ਪੰਜਾਬ 'ਚ ਕੰਮ ਕਰਦਾ, ਕੋਈ ਕਰਾਚੀ 'ਚ ਜਾ ਕੇ ਕੰਮ ਕਰਦਾ, ਕੋਈ ਕਿਧਰੇ ਕੰਮ ਕਰਦਾ ਪਿਆ, ਉੱਥੇ ਹੈ ਕੀ ਹੈ ਜਿਹੜਾ ਤੁਹਾਨੂੰ ਐਡਾ ਲੋਕਾਂ ਦੀ ਤੰਗੀ ਦਾ ਖਾਬ ਆਇਆ ਹੈ? ਉਹ ਸਕੂਨ ਲੈਣ ਦੇ ਲੋਕ ਘਰ ਬੈਠਣਗੇ। ਤੁਸੀਂ ਇਹੋ ਹੀ ਕਿਹਾ ਨਾ ਪਈਆ ਜਾਮ ਕਰੋ, ਘਰ ਹੀ ਰਹੋ। ਇਹੋ ਹੀ ਕਿਹਾ ਨਾ ਤੁਸੀਂ ਪਈਆ ਜਾਮ ਕਰੋ, ਆਪਣੇ ਘਰਾਂ ਦੇ ਵਿੱਚ ਰਹੋ, TV ਦੇਖੋ, ਜੋ ਵੀ ਤੁਸੀਂ ਕਰਨਾ ਉਹ ਕਰੋ। ਤੇ ਇਹ ਤਾਂ ਚਾਹੀਦਾ KP ਦੇ ਵਜ਼ੀਰ ਆਲਾ ਨੂੰ ਕਿ ਆਪਣੇ KP ਦੇ ਅੰਦਰ ਆਪਣੇ ਸ਼ਹਿਰੀਆਂ ਨੂੰ, ਸਾਰਿਆਂ ਨੂੰ ਜਿਨ੍ਹਾਂ ਦੇ ਕੋਲ ਨਹੀਂ ਹੈ ਟੈਲੀਵਿਜ਼ਨ, LCD ਨਹੀਂ ਹੈ, ਉਹਨਾਂ ਨੂੰ LCD ਲੈ ਕੇ ਦੇਣ ਤਾਂ ਕਿ ਉਹ ਘਰ ਦੇ ਵਿੱਚ ਬੈਠ ਕੇ ਕੋਈ ਦੇਖ ਲੈਣ ਕਰਨ। ਜਿਨ੍ਹਾਂ ਕੋਲ ਬਿਜਲੀ ਨਹੀਂ ਹੈ ਉਹਨਾਂ ਨੂੰ ਜਾ ਕੇ ਕੋਈ ਉਹ ਸੋਲਰ ਪੈਨਲ ਲਵਾ ਦੇਣ ਤਾਂ ਕਿ ਉਹਨਾਂ ਨੂੰ ਕੋਈ ਬਿਜਲੀ ਆ ਜਾਏ। ਅੱਧੇ ਲੋਕ ਤੇ ਬਿਜਲੀ ਦਾ ਬਿੱਲ ਨਹੀਂ ਦਿੰਦੇ, ਉਹ ਤਾਂ ਤੁਹਾਨੂੰ ਪਤਾ ਇਸ ਚੀਜ਼ ਦਾ। ਹਜੇ ਵੀ ਜਿਹੜਾ ਖਾਸ ਤੌਰ ਤੇ ਜਿਹੜਾ ਪਸ਼ਤੋ ਬੈਲਟ ਹੈ, ਪਸ਼ਤੋ ਸਪੀਕਿੰਗ ਇਲਾਕੇ ਨੇ, ਉਹਨਾਂ ਦੇ ਵਿੱਚ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਤਾਂ ਫਿਰ ਉਹ ਕਹਿੰਦੇ ਨੇ ਜੀ ਅਸੀਂ ਹਮਨੇ ਕੀਆ ਗਿਆ ਹੈ। ਹੁਣ ਉਹ ਕਹਿ ਰਹੇ ਨੇ ਜੀ ਅਸੀਂ ਇੱਥੇ ਬੰਦ ਨਹੀਂ ਕਰਨਾ। ਉੱਥੇ ਬੰਦ ਕਰਨ ਵਾਸਤੇ ਹੈ ਹੀ ਕੁਝ ਨਹੀਂ ਜਿਹੜਾ ਤੁਸੀਂ ਬੰਦ ਕਰਨਾ। ਠੀਕ ਹੈ ਨਾ, ਇਹ ਨਾਕਾਮੀ ਦੇ ਇਤਰਾਫ ਨੇ। ਠੀਕ ਹੈ ਨਾ ਜੀ, ਤੁਹਾਡਾ ਇਹਦਾ ਮਤਲਬ ਹੈ ਕਿ ਇੰਟਰਨਲੀ ਕੁਝ ਵੀ ਨਹੀਂ। ਦੇਖੋ ਖਬਰ ਤੇ ਇੱਕ ਖਬਰ ਸਾਨੂੰ ਨਜ਼ਰ ਆਈ ਕਿ ਇੱਕ ਉਹਨਾਂ ਦੇ ਸਾਹਿਬਜ਼ਾਦੇ ਲੋਕ ਜੀ ਸਾਨੂੰ ਪਾਕਿਸਤਾਨ ਦੀ ਹਕੂਮਤ
ਜਿਹੜੀ ਨਾ ਉਹ ਆਉਣ ਨਹੀਂ ਦੇ ਰਹੀ। ਹੁਣ ਬੰਦਾ ਪੁੱਛੇ ਕਿ ਵੀ ਤੁਹਾਨੂੰ ਰੋਕਣ ਵਾਸਤੇ ਤੁਹਾਡਾ ਕਿਹੜਾ ਐਡਾ ਤੁਸੀਂ ਜਲੂਸ ਲੈ ਕੇ ਆਣਾ ਹੈ, ਤੁਸੀਂ ਬਰਤਾਨਵੀ ਸਿਟੀਜ਼ਨ ਹੋ, ਤੁਸੀਂ ਅਪਲਾਈ ਕਰੋ ਬਰਤਾਨਵੀ ਐਮਬੈਸੀ ਦੇ ਜ਼ਰੀਏ, ਤੁਸੀਂ ਪਾਕਿਸਤਾਨ ਐਮਬੈਸੀ 'ਚ ਅਪਲਾਈ ਕਰੋ ਨਾ, ਦੱਸੋ ਤਾਂ ਸਹੀ ਕਿ ਵੀ ਇਹ ਫਲਾਣ ਜਗ੍ਹਾ ਤੇ ਅਸੀਂ ਅਪਲਾਈ ਕੀਤਾ, ਸਾਨੂੰ ਨਹੀਂ ਆਉਣ ਦਿੱਤਾ ਗਿਆ। ਕਿ ਐਵੇਂ ਕਿਧਰੇ ਜਾ ਕੇ ਕਿਤੇ ਰਿਚਰਡ ਗਰਨੇਲ ਨਾਲ ਖਾਣਾ ਖਾ ਲਿਆ ਤੇ ਕਦੇ ਕਿਸੇ ਨਾਲ ਖਾ ਲਿਆ ਤੇ ਜਾ ਕੇ ਐਲਾਨ ਕਰ ਦਿੱਤਾ, ਤੇ ਇੰਜ ਨਹੀਂ ਨਾ ਹੁੰਦੀਆਂ ਤਹਿਰੀਕਾਂ, ਨਹੀਂ ਚੱਲਦੀਆਂ ਨਾ ਇੰਜ ਕਿਸੇ ਦੇ ਮੁਕੱਦਮਾਤ ਖਤਮ ਹੁੰਦੇ ਨੇ। ਅਸੀਂ ਪਹਿਲੇ ਵੀ ਇਹ ਗੱਲ ਮੈਂ ਕਹਿੰਦਾ ਰਿਹਾ ਹਾਂ ਕਿ ਉਹ ਅਗਰ ਉਹ ਬੈਂਕ ਤੁਸੀਂ ਕਰਦੇ ਹੋ ਮਹਿਮੂਦ ਖਾਨ ਅਚਕਜ਼ਈ ਦੇ ਉੱਤੇ, ਮਹਿਮੂਦ ਖਾਨ ਅਚਕਜ਼ਈ ਦੇ ਆਪਣੇ ਅਜ਼ਾਇਮ ਨੇ, ਆਪਣੇ ਉਹਦੇ ਮਾਮਲਾਤ ਨੇ, ਠੀਕ ਹੈ ਨਾ ਜੀ, ਉਹ ਆਪਣੇ ਵਾਸਤੇ ਕੰਮ ਕਰੇਗਾ, ਉਹ ਇਸ ਮੌਕੇ ਤੋਂ ਫਾਇਦਾ ਚੁੱਕ ਕੇ ਆਪਣੇ ਵਾਸਤੇ ਕਰੇਗਾ। ਉਹ ਕੋਈ ਤੁਹਾਡੇ ਵਾਸਤੇ ਕੋਈ ਫਰੈਂਡਲੀ ਬੰਦਾ ਨਹੀਂ ਹੈਗਾ, ਨਾ ਹੀ ਉਹ ਫਰੈਂਡਲੀ ਕੋਈ ਸਿਆਸਤਦਾਨ PTI ਵਾਸਤੇ ਹੈਗਾ। ਹੁਣ ਇਹ ਵੀ ਦੇਖ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੀਆਂ ਕੁਵਤਾਂ ਹੋਣਗੀਆਂ, ਉਹ ਕਿਹੜੇ ਸਟੇਕ ਹੋਲਡਰ ਹੋਣਗੇ ਜਿਨ੍ਹਾਂ ਨੇ PTI ਦੇ ਜ਼ਰੀਏ ਜਾਂ ਉਹਨਾਂ ਦੇ ਕੋਲੋਂ ਇਹ ਫੈਸਲਾ ਕਰਵਾ ਲਿਆ ਕਿ ਇਹਨਾਂ ਨੂੰ ਬਣਾਇਆ ਜਾਵੇ। ਅਲਾਮਾ ਨਾਸਰ ਸਾਹਿਬ ਨੂੰ ਸੈਨੇਟ 'ਚ ਬਣਵਾਤਾ, ਉਹਨਾਂ ਦਾ PTI ਦੇ ਨਾਲ ਕੀ ਤਾਲੁਕ ਹੈਗਾ? ਕੋਈ ਤਾਲੁਕ ਹੈ ਜਾਂ ਉਹਨਾਂ ਦਾ ਪਾਕਿਸਤਾਨ ਦੀ ਪਾਪੂਲਸ ਪੋਲਿਟਿਕਸ ਨਾਲ, ਦੋਨਾਂ ਦਾ ਕੀ ਤਾਲੁਕ ਹੈਗਾ? ਉਹ ਕਦੇ ਕੋਈ ਮੇਨ ਸਟ੍ਰੀਮ ਦੇ ਲੀਡਰ ਰਹੇ ਹੋਣ, ਕਦੇ ਅਵਾਮੀ ਲੀਡਰ ਉਹਨਾਂ ਦੇ ਕਦੇ ਗੱਲ ਕੀਤੀ, ਕਦੇ ਉਹਨਾਂ ਨੇ ਪਾਕਿਸਤਾਨ ਦੇ ਆਵਾਮ ਦੀ ਗੱਲ ਕੀਤੀ ਹੋਵੇ। ਉਹ ਤੇ ਹੁਣ ਵੀ ਬਲੋਚਿਸਤਾਨ ਦੇ ਵਿੱਚ ਵੀ ਉਹਨਾਂ ਨੇ ਨਵਾਂ ਕੱਟਾ ਖੋਲ ਦਿੱਤਾ ਅਚਕਜ਼ਈ ਨੇ, ਐਸੇ 71 ਸਾਲ ਦੀ ਉਮਰ ਵਿੱਚ। ਉਹ ਤਾਰੀਖ ਦਾ ਵੀ ਪ੍ਰੋਫੈਸਰ ਹੈ, ਉਹ ਹਿਸਟਰੀ ਦਾ ਵੀ, ਤੇ ਦੋਵਾਂ ਦੇ ਨਾਲ ਉਹਨਾਂ ਦਾ ਕੋਈ ਜ਼ਰਾ ਜਿੰਨਾ ਤਾਲੁਕ ਨਹੀਂ ਹੈਗਾ। ਤੁਹਾਨੂੰ ਪਤਾ ਉਹਨਾਂ ਨੇ ਕੀ ਕਿਹਾ? ਉਹ ਕਰਨਾ ਜੋ ਸਭ ਅਗਲੇ ਸੈਗਮੈਂਟ 'ਚ ਅਜੇ ਤੇ ਤੁਸੀਂ ਥੱਕ ਗਏ ਲੱਗਦਾ ਮੈਨੂੰ। ਨਹੀਂ ਥੱਕ ਨਹੀਂ ਮੈਂ ਗਿਆ, ਮੈਂ ਚਾਹ ਰਿਹਾ ਸਾਂ ਕਿ ਇਹਦੇ 'ਚ ਜਿਹੜੀ ਹੁਣ ਮੁਲਾਕਾਤਾਂ ਹੋ ਰਹੀਆਂ ਨੇ, ਜਿਸ ਤਰ੍ਹਾਂ ਵਜ਼ੀਰ KP ਦੀ ਮੁਲਾਕਾਤ ਹੋਈ ਵਜ਼ੀਰ ਆਜ਼ਮ ਦੇ ਨਾਲ, ਉਹ ਕਹਿੰਦੇ ਨੇ ਕਿ ਕੌਮੀ ਅਸੈਂਬਲੀ ਦੇ ਰਾਣਾ ਸਨਾਉਲਾ ਦਾ ਬਿਆਨ ਹੈ ਕਿ ਕੌਮੀ ਅਸੈਂਬਲੀ ਦੇ ਸਪੀਕਰ ਨੇ ਉਹਨਾਂ ਦੇ ਚੈਂਬਰ 'ਚ ਆਪੋਜੀਸ਼ਨ ਲੀਡਰ ਦੀ ਮੁਲਾਕਾਤ ਹੋਈ। ਅਗਰ ਇਹ ਮੁਲਾਕਾਤਾਂ ਚੱਲ ਰਹੀਆਂ ਨੇ ਇਹਦੇ ਨਾਲ ਯਕੀਨਨ ਕੋਈ ਬਿਹਤਰੀ ਤੇ ਹਾਲਾਤ 'ਚ ਆਏਗੀ? ਨਹੀਂ, ਦੇਖੋ ਇਹਦੇ ਨਾਲ ਅਸੀਂ ਜਿਹੜੀ ਪਹਿਲੀ ਗੱਲ ਕੀਤੀ ਹੈ, ਕਿਆ ਇਹ ਮੁਲਾਕਾਤਾਂ ਦੇ ਨਾਲ ਰਿਹਾਈ ਪੋਸੀਬਲ ਹੋ ਜਾਏਗੀ? ਉਹ ਪੋਸੀਬਲ ਨਹੀਂ ਹੋਣੀ। ਹਾਂ, ਇੱਕ ਚੀਜ਼ ਹੋਏਗੀ ਕਿ ਪਾਰਲੀਮਾਨੀ ਅਮੂਰ ਜਿਹੜੇ ਨੇ ਉਹ ਸਮੂਥ ਚੱਲਣਗੇ, ਅਸੈਂਬਲੀਆਂ ਸਮੂਥ ਚੱਲਣਗੀਆਂ। ਉਹ ਮਹਿਮੂਦ ਅਚਕਜ਼ਈ ਇਸੇ ਚੀਜ਼ ਤੋਂ ਘਬਰਾ ਰਹੇ ਨੇ ਕਿ ਮੈਂ ਵਜ਼ੀਰ ਸਪੀਕਰ ਦੇ ਨਾਲ ਮੁਲਾਕਾਤ ਕਰਾਂਗਾ, ਜਾ ਕੇ ਉਹਨਾਂ ਦੇ ਚੈਂਬਰ ਦੇ ਤੇ ਕੀ ਕਰਾਂਗਾ। ਦੇਖੋ ਨਾ ਕਿ ਅੱਗੋਂ 8 ਫਰਵਰੀ ਤੱਕ ਤੇ ਨਹੀਂ, 8 ਫਰਵਰੀ ਉਸੇ ਵਾਸਤੇ ਉਹ ਇਤਜਾਜ ਨਿਕਲ ਆਏਗਾ, ਇਤਜਾਜ ਨਾਕਾਮ ਹੋ ਜਾਏਗਾ, ਉਸ ਤੋਂ ਬਾਅਦ ਉਹ ਆਣਗੇ। ਉਹਨਾਂ ਨੇ ਕੰਮ ਕਰਨੇ ਨੇ, ਉਹਨਾਂ ਦੇ ਜ਼ਿੰਮੇ ਜਿਹੜੀਆਂ ਕੁਝ ਡਿਊਟੀਆਂ ਨੇ ਉਹ ਉਹਨਾਂ ਨੂੰ ਕਰਨੀਆਂ ਪੈਣੀਆਂ ਨੇ। ਉਹ ਡਿਊਟੀਆਂ ਕੀ ਨੇ? ਇਲੈਕਸ਼ਨ ਕਮਿਸ਼ਨਰ ਦਾ ਤਕਰਰ ਹੋਣਾ ਹੈ, ਠੀਕ ਹੈ, ਔਰ ਬਾਜ਼ ਆਵਾਜ਼ਾਂ ਇਹ ਵੀ ਆ ਸਕਦੀਆਂ ਨੇ ਕਿ ਹੋ ਸਕਦਾ ਹੈ ਕਿ ਮੌਜੂਦਾ ਇਲੈਕਸ਼ਨ ਕਮਿਸ਼ਨਰ ਹੀ ਕੰਟੀਨਿਊ ਕਰਨ ਅਗਲੇ ਵਾਸਤੇ ਵੀ। ਇਹ ਵੀ ਵਿੱਚ ਐਸੀਆਂ ਖਬਰਾਂ ਚੂਹੇ ਵਿੱਚ ਕੱਢ ਰਹੇ ਨੇ ਕਿ ਮੇ ਵੀ ਡਿਸਕਸ ਹੋ ਰਿਹਾ ਕਿ ਇਹਨਾਂ ਨੂੰ ਐਕਸਟੈਂਸ਼ਨ ਦੇ ਦਿੱਤੀ ਜਾਵੇ। ਇਹ ਪੋਸੀਬਲ ਨਜ਼ਰ ਆਉਂਦਾ ਕਿਉਂਕਿ ਉਹ ਅੱਛੀ ਟਰਮਸ ਦੇ ਵਿੱਚ ਨੇ, ਗਵਰਨਮੈਂਟ ਦੇ ਨਾਲ ਵੀ ਠੀਕ ਨੇ ਔਰ ਐਸਟੈਬਲਿਸ਼ਮੈਂਟ ਨਾਲ ਵੀ ਉਹਨਾਂ ਦਾ ਮਾਮਲਾ ਠੀਕ ਨੇ। ਉਹਨਾਂ ਨੇ ਦਬਾਅ ਵੀ ਬਰਦਾਸ਼ਤ ਕੀਤਾ ਹੈ, ਜਿੰਨਾ ਕਿ ਉਹਨਾਂ ਦੇ ਉੱਤੇ ਦਬਾਅ ਆਇਆ, ਉਹਨਾਂ ਨੇ ਕਾਨੂੰਨੀ ਮੁਹਾਜ਼ ਦੇ ਉੱਤੇ ਵੀ ਬਿਹਤਰ ਰੋਲ ਪਲੇ ਕੀਤਾ, ਤੇ ਲਿਹਾਜ਼ਾ ਮੇ ਵੀ ਉਹ ਅੱਗੇ ਕੰਟੀਨਿਊ ਕਰਨ। ਅਗਰ ਕੋਈ ਮੁਤਬਾਦਲ ਨਾਮ ਆਂਦਾ ਵੀ ਹੈ ਤੇ ਉਹ ਜ਼ਾਹਰ ਆਪੋਜੀਸ਼ਨ ਲੀਡਰ ਨੂੰ ਉਹਨਾਂ ਨੂੰ ਇਤਮਾਦ 'ਚ ਲੈਣਾ ਪਏਗਾ। ਤੇ ਮੇਰਾ ਨਹੀਂ ਖਿਆਲ ਕਿ ਮਹਿਮੂਦ ਅਚਕਜ਼ਈ ਜਿਹੜੇ ਨੇ ਉਹ ਕੋਈ ਐਸਾ ਕੋਈ ਡਿਸਪਿਊਟ ਪੈਦਾ ਕਰਨਗੇ ਜਿਹਦੇ ਨਾਲ ਗੇਮ ਜਿਹੜੀ ਨਾ ਉਹਨਾਂ ਦੇ ਹੱਥੋਂ ਬਾਹਰ ਨਿਕਲ ਜਾਵੇ। ਉਹ ਉਹਦੇ 'ਚ ਹਕੂਮਤ ਨਾਲ ਤਾਮਨ ਕਰਨਗੇ। ਬਾਕੀ ਅਸੈਂਬਲੀ ਦੀਆਂ ਕਮੇਟੀਆਂ ਦੇ ਵਿੱਚ ਜਿਹੜੀ ਪਬਲਿਕ ਅਕਾਊਂਟਸ ਕਮੇਟੀਆਂ ਨੇ, ਇਹ ਉਹ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਹੈ। ਉਂਝ ਵੀ ਤਾਂ ਤਨਖਾਹਾਂ ਲੈ ਰਹੇ ਨੇ ਤੇ ਇਹ ਖੁਦ ਹਾਮੀ ਨੇ। ਦੇਖੋ ਨਾ ਕਿ ਜਿੰਨੇ ਵੀ MPs MLAs ਨੇ ਨਾ PTI ਦੇ, ਉਹ ਚਾਹੁੰਦੇ ਨੇ ਕਿ ਅਸੀਂ ਇਹਦੇ ਵਿੱਚ ਸ਼ਾਮਲ ਹੋ ਜਾਈਏ, ਉਹਦੇ ਨਾਲ ਅਸੀਂ ਚੱਲਣਾ ਸ਼ੁਰੂ ਕਰ ਦਈਏ। ਤੇ ਮੇਰਾ ਖਿਆਲ ਹੈਗਾ ਕਿ ਉਹ 8 ਫਰਵਰੀ ਤੋਂ ਬਾਅਦ ਇਹ ਮਾਮਲਾਤ ਦੀ ਤਰਫ ਸਾਨੂੰ ਪੇਸ਼ਰਫਤ ਜ਼ਿਆਦਾ ਨਜ਼ਰ ਆਏਗੀ, ਪਾਰਲੀਮਾਨੀ ਅਮੂਰ ਜ਼ਿਆਦਾ ਬਿਹਤਰ ਨਜ਼ਰ ਆਉਣਗੇ। PTI ਦੀ ਜਿਹੜੀ ਮੁਤਸ਼ੱਦਦ ਕਿਸਮ ਦੀ ਪਾਲਿਸੀ ਹੈ ਉਹਦੇ ਨਾਲ ਕੋਈ ਵੀ ਨਹੀਂ ਚੱਲੇਗਾ, ਜਿਹੜੀ ਮੈਂ ਤੁਹਾਨੂੰ ਅੱਗੇ ਗੱਲ ਕਰਦਾ। ਲੱਗ ਰਿਹਾ ਹੈ ਕਿ ਸੜਕਾਂ ਦੀ ਸਿਆਸਤ ਦੀ ਬਜਾਏ ਪਾਰਲੀਮਾਨੀ ਸਿਆਸਤ ਜਿਹੜੀ ਹੈ ਇਹਨੂੰ ਫਰੋਗ ਮਿਲੇ। ਨਹੀਂ, ਸੜਕਾਂ ਤੇ ਉਹਨਾਂ ਦੀ ਪੋਸੀਬਲ ਹੀ ਨਹੀਂ, ਉਹਨਾਂ ਕੋਲ ਹੈ ਹੀ ਨਹੀਂ, ਕੈਡਰ ਹੀ ਕੋਈ ਨਹੀਂ ਹੈਗਾ ਕਿ ਉਹ ਸੜਕਾਂ ਦੀ ਸਿਆਸਤ ਕਰ ਸਕਣ। ਕੋਈ ਵੀ ਨਹੀਂ ਕਰਨਗੇ। ਉਹ ਪਾਰਲੀਮਾਨੀ ਸਿਆਸਤ ਕਰਨਗੇ ਜਿਹਦੇ ਵਿੱਚ ਬਾਨੀ ਦਾ ਔਰ ਬਾਨੀ ਦੇ ਗਰੁੱਪ ਵਾਸਤੇ ਰਾਇਤ ਮੁਸ਼ਕਲ ਹੋਏਗੀ, ਜਿਹੜਾ ਮੈਨੂੰ ਲੱਗਦਾ ਪਿਆ। ਉਹ ਸਿਰਫ ਉਹਨਾਂ ਨੇ ਆਪਣੇ ਮਾਮਲਾਤ ਨੂੰ ਚਲਾਉਣਾ ਜਿਹੜਾ ਕਿ ਮੁਲਕ ਵਾਸਤੇ ਮੈਨੂੰ ਬਿਹਤਰ ਨਿਕਲਦਾ। ਚਲੋ ਠੀਕ ਹੋ ਗਿਆ ਚੋਸਾ, ਬੜੀ ਤਫਸੀਲੀ ਗੁਫ਼ਤਗੂ ਹੋ ਗਈ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਬਲੋਚਿਸਤਾਨ ਦੀ ਜਿਹੜੀ ਸੂਰਤ ਹਾਲ ਹੈ ਉਹਦੇ ਉੱਤੇ ਡਿਸਕਸ ਕਰਾਂਗੇ। ਵੈਲਕਮ ਬੈਕ ਨਾਜ਼ਰੀਨ।
नाज़रीन, बलोचिस्तान की दहशतगर्दी की सूरत हाल उत्ते अगर गल करिए तो पाकिस्तान ने अक़वाम मुत्तहिदा च दरखास्त दी कि BLA नूं कलअदम करार दिता जाए ते इहदे नाल कल फील्ड मार्शल ने क्वेटा का दौरा किया और उन्होंने भी उत्थे दो टोक ते वाज़े पैगाम दिता कि दहशतगर्दां नाल कोई रायत जिहड़ी है वो नहीं बरती जाएगी। तो वज़ीर आला बलोचिस्तान ने भी इसी तरह बयान दिता, उन्होंने कहा कि फितना हिंदुस्तान जो उन्होंने इत्थों मुकम्मल खात्मा भी करता जाएगा तो उन्होंने जहन्नम हासिल किया जाएगा तो किसी किस्म की कोई रायत जी है वो नहीं बरती जाएगी। तो चोई साहब को पूछने कि चोई साहब है जी बलोचिस्तान की सूरत हाल है, खास तौर पर BLA जो अक़वाम मुत्तहिदा च दरखास्त दी कि उन्होंने कलअदम करार दिता जाए तो अक़वाम मुत्तहिदा के रूल में तुसीं किस तरह देख रहे हो, तो उहदे च पाकिस्तान को कामयाबी मिल सकती, किन्ने इम्कानात ने? मेरा जितों तक ख्याल है कि ये पाकिस्तान को कामयाबी मिलेगी क्योंकि जो इंटरनेशनल कम्यूनिटी है और वो इस वक्त जी टैररिज्म की किसी भी शक्ल के नाल चलने वास्ते तैयार नहीं है। कोई भी मुल्क जोड़ा ना वो इसनूं अफोर्ड नहीं कर सकता कि वो एडे वड्डे टैररिस्ट ऑर्गेनाइजेशन जड़ियाँ ने और जड़ियाँ नोन हो गई ने जिन्होंने एक रियासत नूं डिस्टेबलाइज करने वास्ते जिहड़े लोग काम कर रहे हैं, जिहड़ियां हुकूमतां कर रही ने, तो उन्हां दे नाल ते वो नहीं कदे भी खलोणगे और इत्थे पाकिस्तान नूं उस तरह ही कामयाबी मिलेगी जिवें TTP के हवाले नाल और अफगानिस्तान के तालिबान के हवाले नाल सानूं मिल रही है। बाकी रह गई जिहड़ी उन्हां दी बलोचिस्तान के उत्ते टारगेट होना जिहड़ी हालिया दहशतगर्दी की वार उन्होंने कीती है और ये अंदर भी उन्होंने बड़ा जानी नुकसान होया। ठीक है, उन्होंने भी किया है और कुछ ये अंदर मैं समझना वा कि जिहड़ी साडे कुछ तजिया करने वाले लोग ने और कुछ साडी जिहड़ी एक दानिश्वर क्लास जिन्होंने असी समझने उन्हां दा तजिया करन दा जिहड़ा अंदाज है या जिहड़ी माइंड सैट है या जिहड़ा ओरीएंटेशन है वो बड़ा वो रिलेटिड है साडी कोल्ड वॉर स्ट्रैटेजी दे नाल वो चले आ रहा है। उहदे नाल मतलब वो असी शायद साडे अंदर एक तासर है कि ਇਹ शायद मजलूमीयत का कोई आउटकम है। KP ਦੇ ਵਿੱਚ ਮਿਸਿੰਗ ਪਰਸਨਸ ਦਾ ਵੀ ਦੇਖਿਆ ਜਾਂਦਾ ਹੈ, ਲੇਕਿਨ ਜਦੋਂ ਅਸੀਂ ਗਰਾਊਂਡ ਰਿਐਲਿਟੀਜ਼ ਨੂੰ ਅਸੀਂ ਦੇਖਨੇ ਆ ਔਰ ਇਰਦ ਗਿਰਦ ਦੇ ਹਾਲਾਤ ਨੂੰ ਅਸੀਂ ਦੇਖਨੇ ਆ ਤੇ ਸਾਨੂੰ ਕੁਝ ਚੀਜ਼ਾਂ ਹੋਰ ਵੀ ਨਜ਼ਰ ਆਉਂਦੀਆਂ ਨੇ, ਤਸਵੀਰ ਦਾ ਜਿਹੜਾ ਹੋਰ ਰੁਖ ਵੀ ਨਜ਼ਰ ਆਉਂਦਾ। ਬਾਜ਼ ਔਕਾਤ ਤੁਸੀਂ ਦੇਖਦੇ ਨੇ ਕਿ ਡਾਟਡ ਹੁੰਦੇ ਨੇ ਤੇ ਉਹ ਡਾਟਸ ਉਹਨਾਂ ਨੂੰ ਮਿਲਾਇਆ ਹੁੰਦਾ ਤੇ ਦੱਸਿਆ ਜਾਂਦਾ ਹੈ ਕਿ ਵੀ ਤੁਸੀਂ ਗੌਰ ਕਰੋਗੇ ਤੇ ਇਹਦੇ ਤੁਹਾਨੂੰ ਤਸਵੀਰ ਨਜ਼ਰ ਆਏਗੀ। ਤੁਸੀਂ ਜਦੋਂ ਉਹਨੂੰ ਗੌਰ ਕਰਦੇ ਹੋ ਤਾਂ ਤੁਹਾਨੂੰ ਇੱਕ ਪਿਕਚਰ ਵਾਜ਼ੇ ਹੋ ਕੇ ਸਾਹਮਣੇ ਆਉਂਦੀ, ਅਗਰ ਤੁਸੀਂ ਨਹੀਂ ਗੌਰ ਕਰਦੇ ਤਾਂ ਡਾਟ ਹੀ ਨਜ਼ਰ ਆਉਂਦੇ ਨੇ। ਤੇ ਬਲੋਚਿਸਤਾਨ ਦੀ ਔਰ KP ਦੀ ਸੂਰਤ ਹਾਲ ਤੇ ਸਾਨੂੰ ਬੜੀ ਗੌਰ ਕਰਨਾ ਚਾਹੀਦਾ ਇੱਕ ਅਸਲ ਪਿਕਚਰ ਨੂੰ ਸਾਹਮਣੇ ਲਿਆਉਣ ਵਾਸਤੇ। ਹੁਣ ਇਹਦੇ ਚ ਪਿਕਚਰ ਕੀ ਹੈਗੀ? ਬਲੋਚਿਸਤਾਨ ਦੇ ਅੰਦਰ ਮੈਂ ਜਿਹੜਾ ਇਹਦੇ ਅੰਦਰ ਮੇਰਾ ਟੇਕ ਹੈਗਾ ਕਿ ਇਹ ਜਿਹੜੀ ਵਾਰਦਾਤ ਹੋਈ ਹੈ ਇਹਦੇ ਅੰਦਰ ਅਫਗਾਨਿਸਤਾਨ ਯਾਨੀ TTP BLA दाइश यानी ये जिन्ने भी है सन ये एक गठजोड़ है और इस गठजोड़ के नाल जिहड़ा पिछे जिहड़े इन्हां दे हैंडलर ने इन्हां दे मास्टर माइंड्स ने और जिहड़े इन्हां दी सपोर्ट करते हैं उन्हां दे विच ज़्यादातर वड्डी कुवतां ने जिहड़ियां ब्लैक मनी नूं होल्ड कर रही हैं, ड्रग पैडलर्स ने, ठीक है ना, मनशियात दे समगलर्स ने, ठीक है, और इलीगल ट्रेड के जिहड़े बेनीफिशरीज ने उन्हां दे उत्ते क्योंकि गिरफ्त आ रही है उन्होंने पस मंजर दे विच जा रहे हैं, वो कोशिश करते पे ने, बल्कि उन्होंने पाकिस्तान के उत्ते एक वार मुसलत की हुई है। ठीक है, वो उन्होंने जिहड़े आर्मड ग्रुप ने इन्हों तश्कील दिता है कि इन्हों दी तनख्वाहां ने BLA के लोग जिहड़े ने इन्हों भी सैलरियां मिल रही हैं डॉलर्स दे विच मिल रही हैं। ठीक है, उन्होंने इहदे नाल असीं अगर गौर करिए इर्द गिर्द के हालात में भी असीं देखिए तो पाकिस्तान के अंदर अगर असी इंडियन कनैक्शन भी असी ये अंदर शामिल करांगे वो कनैक्शन है कि इंडिया की सेंट्रल एशियन की जी ट्रेड हैगी सी वो चाह बहार तो हो रही सी, वो अमरीका के ट्रंप के दबाव तो उन्होंने वो चाह बहार खाली कर दी, उसका नुकसान इंडिया में बहुत ज़्यादा चाह बहार का पहुँचा है। अफगान तालिबान ने जी पाकिस्तान के नाल ट्रेड बंद की हुई है। ठीक है ना, उन्होंने पॉलिसी साज जोड़े पॉलिसी मेकर सन तालिबान के उन्होंने भी यह जोन सी कि असी क्योंकि चाह बहार इंडिया के कंट्रोल च हैगी सी बंदरगाह तो असी उहदे जरिए लिंक रवांगे अपनी ट्रेड नूं लियाउण वास्ते अपने समान नूं बाहर भेजण वास्ते बजरिया इंडिया तो ईरान का रूट लैके वो बंद हो गया। ठीक है, ईरान के उत्ते पाबंदियां मजीद लग गई, वह क्राइसिस बहुत गहरा हो गया, उत्थे बहुत ही सूरत हाल खराब है और इसका इंपैक्ट अगे अफगानिस्तान के उत्ते भी बड़ा शदीद आ रहा है।
ਉਹਨਾਂ ਦਾ ਪਾਕਿਸਤਾਨ ਦੇ ਨਾਲ ਟ੍ਰੇਡ ਬੰਦ ਹੈ। ਪਾਕਿਸਤਾਨ ਦੇ ਨਾਲ ਜਿਹੜੀ ਉਹਨਾਂ ਦੀ ਲੀਗਲ ਟ੍ਰੇਡ ਹੈਗੀ ਹੈ ਉਹਦਾ ਹੁਜਮ ਬਹੁਤ ਥੋੜਾ ਹੈ, ਇਲੀਗਲ ਟ੍ਰੇਡ ਦਾ ਹੁਜਮ ਬਹੁਤ ਜ਼ਿਆਦਾ ਹੈ। ਉਹਨਾਂ ਦੀ ਡਾਲਰ ਦੀ ਸਮਗਲਿੰਗ ਬੰਦ ਹੋ ਗਈ, ਜਿਹੜਾ ਪਾਕਿਸਤਾਨ ਦੀ ਪਿਸ਼ਾਵਰ ਮਾਰਕੀਟ ਤੋਂ ਡਾਲਰ ਜਾਂਦਾ ਸੀ। ਸਾਬਕਾ ਪੀਟੀਆਈ ਗਵਰਨਮੈਂਟ ਦੇ ਵਿੱਚ ਪਿਸ਼ਾਵਰ 'ਚ ਮਾਰਕੀਟ ਬਣਾਈ ਗਈ ਸੀ, ਪਾਕਿਸਤਾਨ 'ਚ ਇੱਥੇ ਡਾਲਰ ਦੀ ਕਿੱਲਤ ਹੋ ਗਈ ਸੀ, ਉਹ ਵੀ ਉਹ ਉੱਥੇ ਬੰਦ ਉਹਨਾਂ ਦਾ ਹੋ ਗਿਆ। ਅਫਗਾਨਿਸਤਾਨ ਦੇ ਵਿੱਚ ਬਹੁਤ ਇਸ ਵਕਤ ਸ਼ਦੀਦ ਮਾਸ਼ੀ सूरत हाल है और एक आलमी तनहाई है और उन्होंने एक बड़ा उत्थे जबर दा निज़ाम जिस तरह कायम किया है वो आवाम नूं भी उत्थे कोई उठन की हिम्मत नहीं है और वो आम ग्रुप पाकिस्तान दे विच करना चाह रहे हैं कि किसी भी तरीके दे नाल पाकिस्तान का सेंट्रल रूल, पाकिस्तान की सिक्योरिटी फोर्सिस का कंट्रोल खत्म किया जाए ताकि उन्होंने इलीगल रूट्स जिहड़े ने वो खोले जा सकन। इहदे विच मुकामी लोग भी शामिल ने, मुकामी चाहे वो सरदारां की शक्ल दे विच होण, चाहे वो सरकारी अफसरां की शक्ल दे विच होण, चाहे वो कारोबारी लोगों की शक्ल दे विच होण, चाहे वो किसी भी लोग उन्हां दी शक्ल दे विच होण। और इहदे नाल नाल कुछ ऐसा लोग भी शामिल ने जिहड़े इलमी अहले इलम की शक्ल उन्होंने इख्तियार की, वो इलमी लिहाज नाल उन्होंने जवाब फराहम कर रहे हैं, ठीक है ना। वो कोशिश करते हैं कि वो ये साबित करन कि मैं एक सुन रहा सी एक साबक ब्यूरोक्रेट नुमा दानिश्वर है तो वो दाएं बाजू दे विच उन्हां दा बड़ा एक समझिया जाता है तो उन्हां दी नैरेटिव बिल्डिंग जिहड़ी ना वो भी मक्कारी दे उत्ते मुश्तमिल हैगी। तो वो भी ये फरमा रहे सन कि जी वो पता नहीं पाकिस्तान नूं की हो जाना है, उधर BLA और तालिबान ये इस तरह है, मजलूमियत का एक लबादा होना चाहिए। लेकिन वही जिहड़ी मैं गल कीती सी कि अगर असीं गौर करने तो सानूं तस्वीर वाज़े है जिहड़ा मैं नक्शा तुहाडे अगे खिंचिया तो हुण रह गया कि इन्हां दे नाल निपटना किवें। मैं समझना वज़ीर आला बलोचिस्तान सरफराज बुगटी बलोचिस्तान दे विच जिहड़ा हुण तक मैं देखिया वाहद बलोच लीडर है जिहड़ा समझदार भी है, जिहड़ा इस नैक्सस नूं समझ रहा और इस नैक्सस दे उत्ते उहने गल्लां भी कीतियां ने और वो दलेरी दे नाल खलोता है। देखो इत्थे अब्दुल मालिक वज़ीर आला रहा जिहदे बारे कहा जाता सी बड़ा प्रोग्रेसिव तरक्की पसंद फलां फलां फलां, लेकिन वो BLA तो इस तरह दी तंजीमां के खिलाफ खड़ा नहीं हो सकते सन, ना वो गल कर सकते सन। नाराज बलोच फलां बलोच भी केड़ा नाराज है, ठीक है ना जी। वो जी असल क्यादत भी असल क्यादत केड़ी है भी जिहड़ा अख्तर मैंगल वो भी असैंबली दे विच मौजूद है, सारे तो असैंबलियां मौजूद ने, होर केड़ी तुसीं असल क्यादत लैके आनी है, दोबारा दसो ना भी असल क्यादत नहीं है जी। हर बारी यही लोग होंगे ने। मौलाना फजलुर रहमान की पार्टी की जिन्नी लीडर जिन्ने उन्होंने इलैक्शन के रेशो तकरीबन बनती है पश्तो स्पीकिंग बेल्ट के उन्ने मैंबर उन्होंने अज भी ने, ठीक है ना जी। वो पहले भी इन्ने ही सन। और पख्तूनखा मिली अवामी पार्टी भी 2.5 बंदियां की जमात सी, उदों भी हुण भी उंजी है, उस तरह भी उन्होंने कोल अज ही ने। पीपल्स पार्टी पहले भी उत्थों कोई नशिस्तां लैंदी नहीं सी, वो भी लै रहे सन। तो कुछ बंदे जिहड़े ने इंडिपेंडेंट सरदारी सी जाते सन, वो चाहे किसी भी पार्टी चले जान वो भी उस तरह मौजूद ने, कुछ बाहर हो जाते हैं कुछ अंदर आ जाते हैं। तो यह एक प्रोपोगंडा हुंदा है। देखो कि 40 या 45 या 50 लाख की टोटल आबादी है, उस आबादी वास्ते अगर असीं छोटी आबादी का भी लिखने तो अगर अरबां के हिसाब नाल बजट उन्होंने दे रहा, फैडरल गौरमेंट दे रही है, अगर वो लगता है तो कौन लै गया हुण तक का बजट कौन लैके चला गया? घरां चों कोई टैंकियां चों निकले। हुण मैं अगे गल कर रहा सी जिहड़े अचकजई साहब ने, इन्होंने कौमी असैंबली दे विच कोयटा दे विच ये साबित किया कि जी ये अफगान शहर है, ये तो बलोचां दा नहीं शहर है। हुण तुसीं इस माइंड सैट तो तुसीं अंदाज़ा लाओ, इन्हां दी इस बयान नूं सामने रखो कि अफगान शहर है, ठीक है, और इन्हां दा बयानिया रखो और फिर उत्थे हज़ारा कम्यूनिटी और पंजाब दे ताजर और कारोबारी लोगों का जिहड़ा उत्थे कतल होया है और उस नूं सामने रखो। तुहाडे सामने डॉटेड तस्वीर तकरीबन मुकम्मल होने की शक्ल नजर आएगी। मैनूं तो बल्कि नाल याद आ कि ज़मान फारूक की अफगानिस्तान दे उत्ते करता सी, वो भी अफगान बादशाह सी। ये पता नहीं अफगान केड़ा बादशाह सी तो जिहदी नुमाइंदगी करते हैं। आप तू कंधार दे विचों इत्थे आए हैं, तेरा अपना तो किसी ने पता नहीं, तेरे बारे सवालात उठ रहे हैं। तुसीं तो इन्हां दी बेटी पाक मैं अगे भी गल कर चुके हैं कि बलोचिस्तान असैंबली चो सरकारी तनख्वाह लैंदी रही तो गल अफगानिस्तान की कर दी, पाकिस्तान के अगेंस्ट गल कर दी।
ਤੁਸੀਂ ਆਪ ਕੌਮੀ ਅਸੈਂਬਲੀ 'ਚ ਆਪੋਜੀਸ਼ਨ ਲੀਡਰ ਲੈ ਕੇ ਤੇ ਤਨਖਾਹਾਂ ਲੈ ਰਹੇ ਹੋ, ਮੁਰਾਦ ਲੈ ਰਹੇ ਹੋ, ਤੇ ਗੱਲ ਤੁਸੀਂ ਅਫਗਾਨ ਤੇ ਫਲਾਂ ਤੇ ਢੀਂਗ ਕਰ ਰਹੇ ਹੋ। ਜਿਹੜੇ ਇਲਾਕੇ ਦੇ ਵਿੱਚ ਤੁਸੀਂ ਰਹਿ ਰਹੇ ਹੋ, ਕੋਇਟਾ ਦੇ ਵਿੱਚ ਰਹਿ ਰਹੇ ਹੋ, ਉੱਥੇ ਤੁਸੀਂ ਬਲੋਚਾਂ ਨੂੰ ਵੀ ਤੇ ਮੈਂ ਕਹਾਂਗਾ ਨਾ, ਬਲੋਚ ਲੀਡਰਸ਼ਿਪ ਨੂੰ ਵੀ, ਕਿ ਤੁਸੀਂ ਜੋ ਹਰ ਵਕਤ ਇਹਨਾਂ ਦੀ ਹਮਾਇਤ ਕਰਦੇ ਹੋ, ਤੇ ਇਹਨਾਂ ਨੂੰ ਇਹੀ ਕਹਾਂਗੇ ਹੋਰ ਚੁੱਪੋ। ਬਲੋਚਾਂ ਦਾ ਜਿਹੜਾ ਉਹਨਾਂ ਦਾ ਮੁਖਾਲਫ ਜਾਂ ਉਹਨਾਂ ਨੂੰ ਜਿਹੜਾ ਅਕਲੀਅਤ 'ਚ ਤਬਦੀਲ ਕਰਨ ਵਾਲਾ, ਉਹ ਪੰਜਾਬ ਨਹੀਂ ਹੈਗਾ। ਉਹ ਕੌਣ ਹੈਗਾ? ਇਹ ਤੁਹਾਡੇ ਸਾਹਮਣੇ ਆ ਗਏ ਨੇ ਸਾਰੇ ਇਹ ਸ਼ਕਲਾਂ, ਇਹ ਕੰਮਾਂ, ਬੜੇ ਕਿਸ ਤਰੀਕੇ ਦੇ ਨਾਲ ਇਹ ਮੈਨੂਵਰਿੰਗ ਕਰ ਰਹੇ ਨੇ। ਇੱਕ ਬੰਦਾ ਜਿਹੜਾ ਇਹਨਾਂ ਦਾ ਇੱਥੋਂ ਮੁੰਤਖਬ ਹੋਇਆ ਸੀ, ਉਹ ਅਮਰੀਕਾ ਦੇ ਵਿੱਚ ਉਬਰ ਚਲਾ ਰਿਹਾ, ਔਰ ਉਹਨੂੰ ਕਹਿ ਰਿਹਾ ਮੈਂ ਬੜਾ ਈਮਾਨਦਾਰੀ ਹੈ ਕਿਉਂਕਿ ਮੈਂ ਬੜਾ ਈਮਾਨ ਸੇ ਖਾਤਾ ਹੂੰ। ਉਹ ਈਮਾਨਦਾਰੀ ਨਹੀਂ, ਤੈਨੂੰ ਆਂਦਾ ਹੀ ਕੱਖ ਨਹੀਂ ਇਸ ਤੋਂ ਇਲਾਵਾ। ਤੂੰ ਕਿਹੜਾ ਕੋਈ ਡਾਕਟਰ ਹੈਗਾ, ਤੂੰ ਕਿਹੜਾ ਕੋਈ ਇੰਜੀਨੀਅਰ ਹੈ, ਐਟਮੀ ਸਾਇੰਸਦਾਨ ਹੈ ਕਿ ਤੈਨੂੰ ਉੱਥੇ ਜਾਂਦੇ ਹੀ ਕੋਈ ਮੁਲਾਜ਼ਮਤ ਮਿਲ ਜਾਣੀ ਸੀ। ਸਪਾਈ ਸੀ ਹੈ ਉਹ ਜਿਹੜਾ ਸਾਬਕ ਸਪੀਕਰ, ਡਿਪਟੀ ਸਪੀਕਰ ਕਾਸਮ ਸੂਰੀ, ਵੀ ਤੂੰ ਹੈ ਕਿ ਤੇਰੇ ਪੱਲੇ ਹੀ ਕੱਖ ਨਹੀਂ। ਸ਼ੁਕਰ ਕਰ ਤੈਨੂੰ ਉੱਥੇ ਉਬਰ ਵੀ ਚਲਾਉਣ ਕੋਈ ਦੇ ਰਿਹਾ, ਵਰਨਾ ਤੇਰੇ ਕੋਲੋਂ ਤੇ ਕੋਈ ਦਿਹਾੜੀ ਵਾਸਤੇ ਹੀ ਲਾਣਾ ਸੀ, ਕੋਈ ਇੱਟਾਂ ਰੋੜੀਆਂ ਹੀ ਢੋਣੀਆਂ ਸਾਨੂੰ, ਹੋਰ ਤੂੰ ਕੀ ਕਰ ਲੈਣਾ ਸੀ ਉੱਥੇ ਜਾ ਕੇ। ਉਹ ਵੀ ਇੱਥੇ ਸਪੀਕਰ ਰਿਹਾ, ਉਹਨੂੰ ਤੇ ਪਾਕਿਸਤਾਨ 'ਚ ਜਦੋਜਹਿਦ ਕਰ ਆ ਕੇ। ਐਡਾ ਹੀ ਤੁਸੀਂ ਬਹਾਦਰ, ਤੂੰ ਕਹਿਣਾ ਜੀ ਅਸੀਂ ਸਾਡਾ ਖਾਨ ਫਲਾਨਾ ਸਾਡਾ ਜੇਲ੍ਹ ਦੇ ਵਿੱਚ, ਤੇ ਆਪ ਤੂੰ ਉੱਥੇ ਅਮਰੀਕਾ ਦੇ ਵਿੱਚ ਮੌਜਾਂ ਕਰ ਰਹੇ, ਤੂੰ ਇੱਥੇ ਆਓ ਨਾ ਤੇ ਜਦੋਜਹਿਦ ਕਰੋ। ਨੱਸਦੇ ਤੇ ਅਫਗਾਨਿਸਤਾਨ ਕੋਈ ਚਲੇ ਜਾਂਦੇ ਨੇ। ਅੱਧੇ ਲੋਕ ਤੇ ਇੱਥੇ ਅਫਗਾਨਿਸਤਾਨ 'ਚ ਜਾ ਕੇ ਤੇ ਪਨਾਹਾਂ ਲੈਂਦੇ ਰਹੇ ਨੇ, ਅੱਜ ਵੀ ਲੈ ਰਹੇ ਨੇ, ਪਾਕਿਸਤਾਨ ਦੇ ਖਿਲਾਫ ਗੱਲਾਂ ਕਰਦੇ ਰਹੇ ਨੇ। ਬਲੋਚ ਕੌਮ ਪ੍ਰਸਤ ਲੀਡਰ ਵੀ ਜਿਹੜੇ ਖੈਰ ਬਖਸ਼ ਮਰੀ ਵਗੈਰਾ ਸਨ, ਇਹ ਅਮਰੀਕਾ ਜਿਹੜੇ ਜਿਸਲੇ ਅਫਗਾਨਿਸਤਾਨ ਗਏ ਸਨ, ਇਹ ਸਰਫਰਾਜ਼ ਬੁਖਤੀ ਸਾਹਿਬ ਨੇ ਵੀ ਕਿਹਾ, ਇਹ ਪਾਕਿਸਤਾਨ ਤੋਂ ਨਹੀਂ ਸਨ ਗਏ, ਲੰਡਨ, ਪਹਿਲੇ ਲੰਡਨ ਗਏ ਨੇ, ਲੰਡਨ ਤੋਂ ਉੱਥੇ ਚਲੇ ਗਏ ਨੇ। ਸਹੀ। ਵਲੀ ਖਾਨ ਸਾਹਿਬ ਜਿਹੜੇ ਨੇ ਉਹ ਭੁੱਟੋ ਸਾਹਿਬ ਦੇ ਖਿਲਾਫ ਨੇ, ਜਿਹੜਾ ਡੈਮੋਕ੍ਰੈਟਿਕ ਆਦਮੀ ਸੀ, ਤੇ ਜ਼ਿਆਉਲ ਹਕ ਦੇ ਨਾਲ ਨੇ। ਇਹ ਇਹਨਾਂ ਦੀ ਹਕੀਕਤ ਹੈਗੀ। ਚੁੱਪ ਬੰਦੇ ਪੰਜਾਬ ਦੇ ਬਾਰੇ 'ਚ ਤੁਸੀਂ ਅਗਰ ਇਹ ਗੱਲ ਕਰਦੇ ਹੋ, ਤੁਸੀਂ ਤੇ ਹਰ ਆਮਰ ਦੇ ਨਾਲ ਰਹੇ ਹੋ। ਅਖਤਰ ਮੈਂਗਲ ਸਾਹਿਬ ਹੋਰਾਂ ਦੇ ਵਾਲੇ ਸਾਹਿਬ ਵੀ ਜਿਹੜੇ ਸਨ ਉਹ ਨਾਲ ਹੀ ਸਨ। ਜ਼ਿਆਉਲ ਹਕ ਨੇ ਉਹਨਾਂ ਨੂੰ ਕੀਤਾ, ਭੁੱਟੋ ਸਾਹਿਬ ਦੇ ਖਿਲਾਫ ਨੇ, ਕਿਉਂਕਿ ਉਹ ਜਮਹੂਰੀ ਆਦਮੀ ਸੀ, ਉਹਦੇ ਹੱਕ 'ਚ ਸੀ। ਇਹ ਡਬਲ ਚਿਹਰਾ, ਤਿੰਨ ਚਿਹਰੇ, ਔਰ ਇਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਪਨਾਹਾਂ ਮਿਲਦੀਆਂ ਸਨ। ਅਜਮਲ ਖਟਕ ਵਰਗੇ ਲੋਕ ਅਫਗਾਨਿਸਤਾਨ 'ਚ, ਸ਼ੇਰ ਮੁਹੰਮਦ ਮਰੀ ਅਫਗਾਨਿਸਤਾਨ ਦੇ ਵਿੱਚ ਪਨਾਹ ਗਜ਼ੀਰ ਹੈ। ਉੱਥੋਂ ਤੁਹਾਨੂੰ ਲੱਭਿਆ ਕੀ ਹੈਗਾ ਸਵਾਏ ਜ਼ਿਲਤ ਖੁਆਰੀ ਤੋਂ। ਬਲ ਤੁਸੀਂ ਇਹਨਾਂ ਸਾਰੇ ਨਾਲ ਲਏ ਨੇ, ਤੇ ਮੈਨੂੰ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦਾ ਇੱਕ ਬਿਆਨ ਅੱਜ ਦਾ ਹੀ ਯਾਦ ਆ ਗਿਆ। ਹਾਂ, ਜਿਹੜਾ ਕਸ਼ਮੀਰ ਦੇ ਉਹਨਾਂ ਨੇ ਵੀ ਕੁਝ, ਉਹਨਾਂ ਨੇ ਅੱਜ ਯੌਮੇ ਜਗਤੀ ਬਿਆਨ ਦਿੱਤਾ ਨਾ। ਉਹਨਾਂ ਨੇ ਕਿਹਾ ਕਿ ਹੁਕਮਰਾਨ ਜਿਹੜੇ ਉਹਨਾਂ ਨੇ ਕਸ਼ਮੀਰੀਆਂ ਦੇ ਹਮੇਸ਼ਾ ਖੂਨ ਤੇ ਨਾਮੂਸ ਤੇ ਸਿਆਸਤ ਕੀਤੀ ਹੈ। ਤੇ ਇਹ ਉਹਨਾਂ ਦਾ ਬਿਆਨ ਹੈ। ਹਾਲਾਂਕਿ ਉਹ ਆਪ ਤੇ ਹਰ ਵਾਰੀ ਕਸ਼ਮੀਰ ਕਮੇਟੀ ਦੇ ਚੇਅਰਮੈਨ ਨਹੀਂ ਰਹੇ ਨੇ, ਤੇ ਹੁਣ ਵੀ ਐਮਐਨਏ ਨੇ, ਹੁਣ ਵੀ ਇਸ ਸਿਸਟਮ ਦੇ ਵਿੱਚੋਂ ਆਪਣਾ ਹਿੱਸਾ ਹੁਣ ਵੀ ਪੂਰਾ ਲੈ ਰਹੇ ਨੇ। ਉਹਨਾਂ ਦੇ ਬੇਟੇ ਵੀ ਨੇ, ਉਹ ਭਰਾ ਵੀ ਨੇ, ਉਹ ਕਸ਼ਮੀਰ ਕਮੇਟੀ ਦੇ ਚੇਅਰਮੈਨ ਰਹੇ ਨੇ, ਠੀਕ ਹੈ ਨਾ ਜੀ। ਆਪੋਜੀਸ਼ਨ ਲੀਡਰ ਵੀ ਰਹੇ ਨੇ ਅਸੈਂਬਲੀ ਦੇ ਵਿੱਚ। ਮੁਸ਼ਰਫ ਨੂੰ ਯਾਦ ਹੈ ਉਹਨਾਂ ਦੇ ਐਲਐਫਓ ਨੂੰ ਕਿਹਨੇ ਦਿੱਤੀ ਸੀ ਅਸੈਂਬਲੀ 'ਚ ਮਨਜ਼ੂਰੀ ਆਈਨੀ ਹਸੀਅਤ? ਇਹ ਉਹੀ ਲੋਕ ਨੇ। ਬਸ ਛੱਡ ਦਿਓ, ਕਹਿੰਦੇ ਇਹਨਾਂ ਨੂੰ ਇਸ਼ਕ ਬੋਲ ਤੇ ਕੁਝ ਨਾ ਫੋਲ। ਇਹ ਕੱਖ ਨਹੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਲੱਭਣਾ। ਇਹ ਸਾਰੇ ਹੀ ਉਸੇ ਦਰਦ ਦੇ ਮੁਸਾਫਰ ਨੇ, ਤੇ ਇਹਨਾਂ ਨੂੰ ਇਹ ਪਤਾ ਲੱਗ ਜਾਏ ਵੀ ਸੂਰਜ ਚੜ੍ਹਿਆ ਹੈ ਤੇ ਸਜਦੇ ਚਲੇ ਜਾਂਦੇ ਨੇ, ਤੇ ਸੂਰਜ ਗਰੂਬ ਹੋ ਜਾਏ ਤੇ ਕਈ ਇਹੋ ਜਿਹੇ ਨੇ ਉਹ ਗਰੂਬ ਵੀ ਹੋ ਜਾਏ ਫਿਰ ਵੀ ਸਜਦੇ 'ਚ ਪਏ ਰਹਿੰਦੇ। ਅੱਜ ਤੁਸੀਂ ਜ਼ਿਆਦਾ ਜਜ਼ਬਾਤੀ ਹੋ ਗਏ ਹੋ। ਨਹੀਂ ਜਜ਼ਬਾਤੀ ਨਹੀਂ, ਸੱਚ ਬੋਲ ਰਹੇ ਆ। ਜਾਂ ਤੇ ਕੋਈ ਨਾ ਮੈਂ ਗਲਤ ਕਹਿ ਰਿਹਾ ਹਾਂ। नहीं कहा तुसी ठीक रहे हो लेकिन आज ਤੁਹਾਡਾ ਵੀ ਹੈਗਾ ਕਿ ਸੱਚ ਸੁਣਨਾ ਜਿਹੜਾ ਨਾ ਨਹੀਂ ਸੁਣਨਾ ਜ਼ਾਲਮ ਹੁਕਮਰਾਨ से पूछ के सच की बात करना ਨਹੀਂ ਅਸੀਂ ਤੇ ਯਾਰ ਖੁੱਲ ਕੇ ਕਰੋ। ਹਾਂ ਤੇ ਅਸੀਂ ਤੇ ਕਰ ਦਿੱਤੀ ਹੈ, ਦੇਖੋ ਜਾਏਗੀ ਕੋਈ ਕੀਤੀ ਹੈ ਇਹਨਾਂ ਸਾਰਿਆਂ ਨੂੰ। ਤੁਸੀਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਕਿ ਹੁਣ ਬਲੋਚਾਂ ਨੂੰ ਵੀ ਸਮਝ ਆ ਗਈ ਹੈ, ਬਲੋਚ ਐਲੀਟ ਜਿਹੜੀ ਹੈ ਉਹਨਾਂ ਨੂੰ ਇਸ ਸਮਝ ਆ ਗਈ ਨਾ ਕਿ ਜਨਾਬ ਹੈ ਜਿਹੜੇ ਤੁਸੀਂ ਪਸ਼ਤੂਨ ਤੇ ਹੈ ਅਚਕਜ਼ਈ ਸਾਹਿਬ ਹੋਰਾਂ ਦੇ ਬਾਰੇ ਤੇ ਕਹਿੰਦੇ ਨੇ ਨਾ ਕਿ ਜੀ ਉਹਨਾਂ ਦੀ ਪਾਰਟੀ ਦੇ ਵਿੱਚੋਂ ਉਹਨਾਂ ਦੇ ਖਾਨਦਾਨ 'ਚ ਕੋਈ ਐਸਾ ਬੰਦਾ ਨਹੀਂ ਬਚਿਆ ਜਿਹਨੂੰ ਕੋਈ ਉਹਦਾ ਦਵਾ ਸਕਣ। ਸਾਰਿਆਂ ਨੂੰ ਇੱਕ ਇੱਕ ਵਾਰੀ ਉਹਨਾਂ ਨੇ ਮਜ਼ਾ ਝੂਠੇ ਦਵਾਤੇ ਨੇ। ਤੇ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੇ ਵਿੱਚੋਂ ਆਪਣੇ ਬਰਾਬਰ ਉਹਨਾਂ ਨੇ ਕੋਈ ਲੀਡਰਸ਼ਿਪ ਨਹੀਂ ਉੱਤੇ ਆਣ ਦਿੱਤੀ, ਆਪ ਹੀ ਸਰਬਰਾਹ ਨੇ। ਉਹ ਵੈਸੇ ਤੇ ਸਾਡੇ ਸਿਆਸੀ ਕਲਚਰ ਉਹਨਾਂ ਦੇ ਵਾਲਿਦ ਸੀ ਤੇ ਇਹ ਆਪ ਵੀ ਸਨ। ਨਹੀਂ ਫਿਰ ਦੂਸਰਿਆਂ ਤੇ ਕਿਉਂ ਤਨਕੀਦ ਕਰਦੇ ਨੇ? ਫਿਰ ਦੂਸਰਿਆਂ ਤੇ ਨਾ ਕਰਨ। ਅਗਰ ਫਿਰ ਇਹਨੂੰ ਐਕਸੈਪਟ ਕਰ ਲੈਣ, ਫਿਰ ਇਹਨੂੰ ਕਹਿਣ ਕਿ ਠੀਕ ਹੈ ਯਾਰ ਸਾਰੇ ਲੋਕ ਮੰਨਦੇ ਨੇ, ਤੁਸੀਂ ਇਹਦੇ ਬਾਰੇ 'ਚ ਫਿਰ ਦੂਸਰੇ ਦੇ ਬਾਰੇ 'ਚ ਤੁਸੀਂ ਇਹ ਕਹੋ, ਪੀਪਲਸ ਪਾਰਟੀ ਦੇ ਬਾਰੇ 'ਚ ਤੁਸੀਂ ਇਹ ਗੱਲ ਕਰੋ, ਮੁਸਲਿਮ ਲੀਗ ਦੇ ਬਾਰੇ 'ਚ ਤੁਸੀਂ ਇਹ ਗੱਲ ਕਰੋ, ਤੇ ਇਹ ਤੇ ਤੁਹਾਨੂੰ ਜ਼ੇਬ ਨਹੀਂ ਦਿੰਦਾ ਨਾ। ਅੱਜ ਵੀ ਅਸੀਂ ANP ਨੂੰ ਦੇਖਦੇ ਹਾਂ ਤੇ ਉੱਥੇ ਸਾਨੂੰ ਕੰਟਰੋਲ ਅਲੀਮਾ ਦਾ ਹੀ ਨਜ਼ਰ ਆਉਂਦਾ ਹੈ ਨਾ, ਬਾਕੀਆਂ ਦਾ ਤਾਂ ਨਹੀਂ ਵਿਚਾਰਿਆਂ ਦਾ ਨਜ਼ਰ ਆਉਂਦਾ।
ਪੀਟੀਆਈ ਦੇ ਵਿੱਚ ਵੀ, ਤੇ ਉੱਥੇ ਤਾਂ ਤੁਹਾਨੂੰ ਕਿਸੇ ਦਾ ਨਹੀਂ ਨਜ਼ਰ ਆਉਂਦਾ। ਠੀਕ ਹੈ, ਬਸ ਉੱਤੇ ਕੰਟਰੋਲ ਕਿਸੇ ਦਾ ਵੀ ਨਜ਼ਰ ਨਹੀਂ ਆਉਂਦਾ। ਉਹ ਪਿੱਛੇ ਕੁਫਤਾ ਨੇ ਜਿਨ੍ਹਾਂ ਦਾ ਨਜ਼ਰ ਆਉਂਦਾ। ਹੁਣ ਮੁਲਾਕਾਤ ਵੀ ਜਿਹੜੀ ਹੋਈ ਹੈ ਨਾ, ਤੇ ਉਹ ਬੁਸ਼ਰਾ ਦੀ ਬੇਟੀ ਤੇ ਉਹਨਾਂ ਦੀ ਹੋਈ ਹੈ, ਬੁਸ਼ਰਾ ਬੀਬੀ ਦੀ। ਖਾਨ ਸਾਹਿਬ ਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਉੱਥੇ ਜਾਣ ਦਿੱਤਾ ਗਿਆ। ਠੀਕ ਹੈ ਨਾ, ਵਕੀਲ ਤੇ ਇਹਨੂੰ ਕਹਿੰਦੇ ਨੇ ਕਿ ਤੁਸੀਂ ਚੀਜ਼ਾਂ ਨੂੰ ਦੇਖੋ, ਉਹਨਾਂ ਤੇ ਗੌਰ ਕਰੋ, ਔਰ ਇੱਕ ਹੱਦ ਤੋਂ ਜ਼ਿਆਦਾ ਤੁਸੀਂ ਜਾਓਗੇ ਤੇ ਉਸ ਦਾ ਤੁਹਾਨੂੰ ਨੁਕਸਾਨ ਹੋਏਗਾ। ਸਿਆਸਤ ਵਿੱਚ ਤਹਮਲ, ਬੁਰਦਬਾਰੀ, ਮਾਮਲਾ ਫਹਿਮੀ ਔਰ ਆਪਣੇ ਮੁਲਕ ਔਰ ਉਹਦੇ ਆਵਾਮ ਦੇ ਇੰਟਰਸਟ ਦੇ ਨਾਲ ਚੱਲਣਾ, ਠੀਕ ਹੋ, ਇਹ ਲੀਡਰਸ਼ਿਪ ਦੀ ਕ੍ਰਾਈਟੇਰੀਆ ਹੋਣਾ ਚਾਹੀਦਾ। ਬਾਕੀ ਕੋਈ ਵੀ ਨਹੀਂ ਜੀ। ਬਾਕੀ ਤੁਹਾਡਾ ਲੱਗ ਰਿਹਾ ਤੁਸੀਂ ਪ੍ਰੋਗਰਾਮ ਦੇ ਇੰਟਰਸਟ ਵਿੱਚ ਬ੍ਰੇਕ ਤੇ ਪੈਰ ਰੱਖਿਆ, ਬਿਲਕੁਲ ਕਰੋ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਬਸੰਤ ਫੈਸਟੀਵਲ ਜਿਹੜਾ ਹੈ ਤੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਲਾਹੌਰ ਵਿੱਚ ਬਸੰਤ ਦੀਆਂ ਤਿਆਰੀਆਂ ਅਰੂਜ ਤੇ ਨੇ ਔਰ ਅੱਜ ਰਾਤ 12 ਵਜੇ ਤੋਂ 3 ਰੋਜ਼ਾ ਬਸੰਤ ਫੈਸਟੀਵਲ ਦਾ ਆਗਾਜ਼ ਹੋ ਜਾਏਗਾ ਤੇ ਬੜੀ ਗਹਿਮਾ ਗਹਿਮੀ ਜਿਹੜੀ ਉਹ ਨਜ਼ਰ ਆ ਰਹੀ ਹੈ। ਤੇ ਸਾਡੇ ਬਿਲਕੁਲ ਕਰੀਬ ਹੀ ਲਿਬਰਟੀ ਚੌਕ ਹੈ, ਜਿੱਥੇ ਅੱਜ ਰਾਤ ਨੂੰ ਤਕਰੀਬ ਵੀ ਹੈ ਔਰ ਵਜ਼ੀਰ ਆਲਾ ਨੇ ਉੱਥੇ ਵਿਜ਼ਿਟ ਵੀ ਕੀਤਾ ਔਰ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਤੇ ਚੋਏ ਸਾਹਿਬ ਵੱਲ ਚੱਲਦੇ ਹਾਂ, ਕਿਉਂਕਿ ਇਹਨਾਂ ਦੀਆਂ ਬਹੁਤ ਯਾਦਾਂ ਨੇ ਬਸੰਤ ਦੇ ਨਾਲ। ਇਹਨਾਂ ਨੇ ਬਸੰਤ ਕਈ ਵਾਰੀ ਮਨਾਈ ਹੈ, ਬਲਕਿ ਹਰ ਸਾਲ ਹੀ ਚੋਏ ਸਾਹਿਬ ਹਰ ਸਾਲ ਮਨਾਈ ਜੀ ਬਸੰਤ। ਬਕਾਇਦਗੀ ਦੇ ਨਾਲ, ਬੜੀ ਬਕਾਇਦਗੀ ਦੇ ਨਾਲ ਮਨਾਉਂਦੇ ਆ ਔਰ ਜਜ਼ਬਾਤ ਨੇ ਜਨਾਬ ਦੇ ਜਜ਼ਬਾਤ ਜ਼ਾਹਰ ਹੈ। ਜਿਸ ਤਰ੍ਹਾਂ ਇੱਕ ਫੈਸਟੀਵਲ ਹੁੰਦਾ ਹੈ ਔਰ ਤੁਸੀਂ ਸਮਝ ਸਕਦੇ ਹੋ, ਤੁਸੀਂ ਆਮ ਲਾਹੌਰ ਦੇ ਅੰਦਰ ਤੇ ਤੁਸੀਂ ਹੁਣ ਤੋਂ ਹੀ ਦੇਖ ਲਓ ਕਿ ਤੁਸੀਂ ਡੋਰ ਲੈਣ ਚਲੇ ਜਾਓ ਤੇ ਤੁਹਾਨੂੰ ਡੋਰ ਨਹੀਂ ਮਿਲ ਰਹੀ ਔਰ ਰਸ਼ ਲੱਗੇ। ਲਾਹੌਰ ਦੇ ਮੋਚੀ ਗੇਟ ਚਲੇ ਜਾਓ ਤੇ ਉੱਥੇ ਇੰਝ ਲੱਗਦਾ ਜਿਵੇਂ ਮੁਫਤ ਨਹੀਂ, ਜਿਵੇਂ ਰੋਣੀਆਂ ਵੰਡੀ ਨਹੀਂ ਆਉਂਦੀਆਂ, ਇੰਝ ਲੋਕ ਆ ਰਹੇ ਨੇ। 20,000 ਦਾ ਪਿੰਨਾ ਹੋ ਗਿਆ। ਹਾਂ, 20,000 ਦਾ 24,000 ਚ ਵੀ ਪਿੰਨੇ ਆ ਰਹੇ ਨੇ। ਇੱਕ ਜਿਹੜਾ ਇੱਕ ਵਾਲਾ ਜਿਹੜਾ ਪਿੰਨਾ ਹੈ ਨਾ, ਉਹ 5,000 ਦਾ ਤੇ 8,000 ਰੁਪਏ ਦਾ ਜੀ, ਹੁਣ 12 ਤੇ ਚਲਾ ਗਿਆ। ਤੇ ਇੰਝ ਜਿਹੜੇ ਨੇ ਗੁੱਡੇ ਤੇ ਗੁੱਡੀਆਂ, ਉਹਨਾਂ ਦੀਆਂ ਕੀਮਤਾਂ 500 ਤੇ 600 ਤੇ 1000 ਤੱਕ ਉਹ ਚਲੇ ਗਈਆਂ। ਤੇ ਇੱਥੋਂ ਤੁਸੀਂ ਕੀ ਤੁਹਾਨੂੰ ਪਤਾ ਚੱਲਦਾ ਕਿ ਇਹ ਲੋਕ ਜਿਹੜੀ ਹੈ ਸਾਡੀ ਜਿਹੜੇ ਲੋਕ ਨੇ, ਇਹ ਆਜ਼ਾਦੀ ਚਾਹੁੰਦੇ ਨੇ। ਇਹ ਜਿਹੜੀ ਇੰਤਹਾ ਪਸੰਦੀ ਤੇ ਫੰਡਾਮੈਂਟਲਿਜ਼ਮ ਦੀ ਜਿਹੜੀ ਇੱਕ ਜਬਰ ਮੁਲਕ ਦੇ ਉੱਤੇ ਕੀਤਾ ਹੋਇਆ, ਤੇ ਉਸ ਜਬਰ ਤੋਂ ਆਜ਼ਾਦੀ ਚਾਹੁੰਦੇ ਨੇ ਕਿ ਤੁਸੀਂ ਆਪਣੀ ਮਨਮਾਨੀ ਇੱਕ ਛੋਟਾ ਜਿਹਾ ਗਰੋਹ ਜਿਹੜਾ ਹੈ ਉਹ ਨਜ਼ਰੀਆਤੀ ਸਹਾਰਾ ਲੈ ਕੇ ਤੇ ਉਹਨਾਂ ਨੇ ਲੋਕਾਂ ਦੇ ਦਿਮਾਗਾਂ ਦੇ ਉੱਤੇ ਪਾਬੰਦੀ ਲਵਾਈ ਸੀ ਤੇ ਉਹ ਉਹਨੂੰ ਉੱਠੀ ਹੈ। ਤੇ ਇਹ ਰੰਗਾ ਰੰਗ ਹੈ ਤੁਹਾਨੂੰ ਬੜੇ, ਬਲਕਿ ਮੈਂ ਤੇ ਸ਼ਾਮ ਨੂੰ ਤਕਰੀਬਨ 4-5 ਦਿਨ ਤੋਂ ਨਾ, ਤੇ ਕਿਉਂਕਿ ਸਾਡੇ ਦਫ਼ਤਰ ਦੇ ਬਿਲਕੁਲ ਕਰੀਬ ਹੈ ਲਿਬਰਟੀ ਚੌਕ, ਤੇ ਮੈਂ ਜਾਣਾ ਹੀ ਉਧਰੋਂ ਆ ਤੇ ਮੈਨੂੰ ਬੜਾ ਮਜ਼ਾ ਆਉਂਦਾ ਹੈ। ਤੇ ਜਦੋਂ ਮੈਂ ਦੇਖਣਾ ਬੜੀ ਡੈਕੋਰੇਸ਼ਨ ਨੇ ਤੇ ਲੋਕ ਬੱਚਿਆਂ ਨਾਲ ਆਏ ਨੇ, ਮੈਂ ਕਹਿੰਦਾ ਕਿ ਮਜ਼ਾ ਆ ਜਾਂਦਾ। ਤੇ ਹੱਸਦੇ ਖੇਲਦੇ ਦੇਖੋ ਨਾ, ਕਈ ਲੋਕ ਹੁੰਦੇ ਨੇ ਉਹ ਚਿਹਰਿਆਂ ਦੇ ਉੱਤੇ ਹੀ ਉਹਨਾਂ ਦੇ ਨਾ ਫਿਟੇ ਮੂੰਹ ਲਿਖੀ ਹੁੰਦੀ ਹੈ। ਉਹਨਾਂ ਨੇ ਨਾ ਮਤਲਬ ਕਹਿਣਾ ਹੀ, ਉਹ ਦੂਸਰੇ ਨੂੰ ਖੁਸ਼ ਦੇਖ ਕੇ ਨਾ ਤੇ ਆਪ ਉਹਨਾਂ ਨੂੰ ਗੁੱਸਾ ਚੜਨਾ ਸ਼ੁਰੂ ਹੋ ਜਾਂਦਾ। ਇਹ ਇੰਤਹਾ ਪਸੰਦੀ ਦੀ ਇੱਕ ਨਿਸ਼ਾਨੀ ਹੁੰਦੀ ਹੈ। ਤੇ ਕਈ ਬੰਦੇ ਹੁੰਦੇ ਨੇ, ਤੁਸੀਂ ਲੋਕਾਂ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਵੀ ਖੁਸ਼ੀ ਆਉਂਦੀ ਹੈ। ਤੇ ਮੈਂ ਤੇ ਦੇਖਣਾ ਵਾ ਉੱਥੇ ਬੱਚਿਆਂ ਨੂੰ ਲੋਕ ਲੈ ਕੇ ਆ ਰਹੇ ਨੇ, ਤਸਵੀਰਾਂ ਖਿਚਵਾ ਰਹੇ ਨੇ ਤੇ ਪਤੰਗਾਂ ਉੱਤੇ ਉਹਨਾਂ ਨਾਲ ਖੜੇ ਨੇ। ਇੱਕ ਤੁਹਾਨੂੰ ਜ਼ਿੰਦਗੀ ਦਾ ਅਹਿਸਾਸ ਹੁੰਦਾ, ਤੁਸੀਂ ਜ਼ਿੰਦਗੀ ਦੇ ਨਾਲ ਆਪਣੇ ਆਪ ਨੂੰ ਜੁੜੇ ਹੋਏ ਸਮਝਦੇ ਹੋ। ਤੁਹਾਨੂੰ ਲੱਗਦਾ ਕਿ ਯਾਰ ਮੈਂ ਜ਼ਿੰਦਾ ਹਾਂ ਤੇ ਇਹ ਲੋਕ ਵੀ ਇੱਥੇ ਜ਼ਿੰਦਾ ਨੇ। ਤੁਹਾਨੂੰ ਇਹ ਨਹੀਂ ਲੱਗਦਾ ਕਿ ਮੈਂ ਕਿਸੇ ਜਬਰ 'ਚ ਰਹਿ ਰਿਹਾ ਹਾਂ। ਇਹ ਖੁਸ਼ੀ ਦਾ ਸਮਾਂ ਹੈ, ਬੱਚੇ ਆ ਰਹੇ, ਰੰਗ ਬਿਰੰਗੇ ਕੱਪੜੇ ਨੇ, ਨੌਜਵਾਨ ਬੱਚੇ ਬੱਚੀਆਂ ਨੇ, ਖਣਕਦੀਆਂ ਹੋਈਆਂ ਹੱਸੀਆਂ ਨੇ। ਤੁਹਾਨੂੰ ਇੱਕ ਬੜੀ ਮੁਤਰੰਨਮ ਕਿਸਮ ਦਾ ਹੱਸੀ ਤੇ ਕਹਿ ਕੇ ਨਜ਼ਰ ਆਉਂਦੇ ਨੇ। ਇਹ ਉਹ ਜੈਨਜ਼ੀ ਕੰਪਿਊਟਰਾਂ ਦੇ ਉੱਤੇ ਜਿਹੜੀ ਬੈਠੀ ਜੈਨਜ਼ੀ ਹੈ ਨਾ, ਇਹ ਉਹਨਾਂ ਵਾਸਤੇ ਵੀ ਇੱਕ ਬੜੀ ਵੱਡਾ ਤੁਹਾਡੀ ਗੱਲ ਇਹ ਆ ਗਈ ਹੈ। ਤੇ ਇਹਦੇ ਅੰਦਰ ਇੱਕ ਸਾਡੇ ਵਾਸਤੇ ਇਹ ਪੈਗਾਮ ਵੀ ਛੁਪਿਆ ਹੈ। ਉਸ ਜੈਨਜ਼ੀ ਦੀ ਮੈਂ ਜਿਹੜੀ ਗੱਲ ਕਰ ਰਿਹਾ ਵਾਂ ਕਿ ਦੇਖੋ, ਉਹਨਾਂ ਨੂੰ ਬਚਾਉਣਾ ਵੀ ਸਾਡੇ ਜਿਹੜੇ ਨੇ ਨਾ ਬੇਬੀ ਬੂਮਰਸ ਦਾ ਇੱਕ ਮੇਰਾ ਖਿਆਲ ਫਰਜ਼ ਹੈਗਾ ਕਿ ਜਿੰਨੀਆਂ ਆਊਟਡੋਰ ਐਕਟੀਵਿਟੀਜ਼ ਤੁਸੀਂ ਕਰੋਗੇ ਤੇ ਫੇਰ ਹੀ ਲੋਕ ਆਪਣੇ ਇਨਡੋਰ ਤੋਂ ਬਾਹਰ ਆਣਗੇ ਨਾ। ਜਿਹੜੀ ਨੌਜਵਾਨ ਨਸਲ ਜਿਹਨੂੰ ਅਸੀਂ ਕਹਿੰਦੇ ਆ, ਔਰ ਖਾਸ ਤੌਰ ਤੇ ਜਿਹੜੇ ਬੱਚੇ ਨੇ ਅੱਜ, ਜਿਹੜੇ ਟੀਨਏਜਰ ਨੇ ਔਰ ਉਸ ਤੋਂ ਛੋਟੇ ਬੱਚੇ ਨੇ, ਉਹ ਅਗਰ ਸਿਰਫ ਘਰਾਂ ਦੇ ਵਿੱਚ ਬੰਦ ਰਹਿਣਗੇ, ਕਿਤਾਬੀ ਕੀੜੇ ਹੋਣਗੇ, ਕੰਪਿਊਟਰ ਦੇ ਉੱਤੇ ਬੈਠੇ ਨੇ, ਮੋਬਾਈਲ ਦੇ ਉੱਤੇ ਬੈਠੇ ਨੇ, ਗੇਮਾਂ ਦੇਖ ਰਹੇ ਨੇ, ਤੁਹਾਨੂੰ ਪਤਾ ਹੈ ਕਿ ਸਾਡਾ ਡਾਟਾ ਕਿੰਨਾ, ਉਹਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਹੋ ਰਿਹਾ। ਇੰਟਰਨੈਸ਼ਨਲ ਸਤਹ ਦੇ ਉੱਤੇ ਸਾਡੇ ਡਾਟੇ ਨੂੰ ਜਿਹੜਾ ਮੋਬਾਈਲ ਦੇ ਜ਼ਰੀਏ ਸਾਡਾ ਡਾਟਾ ਇਕੱਠਾ ਹੋ ਰਿਹਾ ਹੈ, ਹੋਰ ਜਗ੍ਹਾ ਦੇ ਉੱਤੇ ਜੋ ਇਕੱਠਾ ਹੋ ਰਿਹਾ ਉਹਦੀ ਕਿਸ ਤਰੀਕੇ ਦੇ ਨਾਲ ਉਹਨੂੰ ਵੇਚਿਆ ਜਾ ਰਿਹਾ ਹੈ, ਉਹਨੂੰ ਪਬਲਿਸਿਟੀ, ਤੁਸੀਂ ਇੱਕ ਚੀਜ਼ ਨੂੰ ਦੇ ਦਿਓ ਤੁਹਾਡੇ ਕੋਲ ਇਸ਼ਤਿਹਾਰ ਚੱਲਣਾ ਸ਼ੁਰੂ ਹੋ ਜਾਂਦੇ ਨੇ। ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦੇ ਵਾਸਤੇ ਕੀਤਾ ਜਾ ਰਿਹਾ।
ਤੇ ਉਹ ਜੈਨਜ਼ੀ ਜਿਹੜੀ ਮੁxtਲਿਫ ਗੇਮਾਂ ਦੇਖਦੇ ਕਿ ਉਹ ਜਨੂਨੀਅਤ ਤੇ ਮਬਨੀ ਹੋ ਗਈਆਂ ਨੇ, ਕਈ ਸਾਨੂੰ ਕਤਲੋ ਗਾਰਤ, ਕਈ ਪਾਗਲ ਜ਼ਿਹਨੀ ਮਰੀਜ਼, ਨਫਸਿਆਤੀ ਮਰੀਜ਼, ਉਹ ਕਿਉਂ ਨੇ? ਉਹਨਾਂ ਦੇ ਕੋਲੋਂ ਤੁਸੀਂ ਛੁਡਾਓਗੇ ਕਿਸ ਤਰ੍ਹਾਂ? ਛੁਡਾਓਗੇ ਇਸ ਤਰ੍ਹਾਂ ਹੀ ਕਿ ਤੁਸੀਂ ਉਹਨਾਂ ਨੂੰ ਆਊਟਡੋਰ ਕੋਈ ਮਹਿਫਲਾਂ, ਅੱਛੀ ਐਕਟੀਵਿਟੀ ਦਿਓਗੇ, ਫੈਸਟੀਵਿਟੀ ਦਿਓਗੇ। ਇੱਥੇ ਬਹਾਰ ਦੇ ਮੇਲੇ ਹੁੰਦੇ ਸਨ ਸਾਡੇ ਲਾਹੌਰ ਦੇ ਅੰਦਰ, ਮੈਂ ਖੁਦ ਦੇਖੇ ਨੇ, ਲਾਰੈਂਸ ਗਾਰਡਨ ਦੇ ਅੰਦਰ ਵਿੱਚ ਵੀ, ਰੇਸ ਕੋਰਸ ਪਾਰਕ ਵਿੱਚ ਵੀ, ਲਾਹੌਰ ਦੇ ਮਾਡਲ ਟਾਊਨ ਪਾਰਕਸ ਦੇ ਅੰਦਰ ਵੀ, ਤੇ ਹੋਰ ਜਗ੍ਹਾ ਦੇ ਅੰਦਰ ਵੀ, ਤੇ ਉਧਰ ਸ਼ਾਲਾਮਾਰ ਚ ਤੇ ਮੇਲਾ ਹੁੰਦਾ ਹੈ ਨਾ, ਸ਼ਾਹ ਹੁਸੈਨ ਦਾ ਮੇਲਾ, ਉਹ ਤੇ ਹੁਣ ਵੀ ਹੋਣਾ ਮਾਰਚ ਵਿੱਚ। ਤੇ ਇਹ ਸਭ ਦਹਿਸ਼ਤਗਰਦੀ ਦੀ ਵਜ੍ਹਾ ਤੋਂ ਵੀ ਉਹ ਤੇ ਘਟਿਆ ਨੇ, ਲੇਕਿਨ ਉਹ ਤੇ ਤਾਰੀਖੀ ਇੱਕ ਇਵੈਂਟ ਹੈਗਾ। ਇੱਥੇ ਹਕੂਮਤ ਦੀ ਤਰਫੋਂ ਇਹ ਲਾਏ ਜਾਂਦੇ ਸਨ ਮੇਲੇ, ਜਸ਼ਨੇ ਬਹਾਰਾਂ ਦੇ ਨਾਲ, ਤੇ ਉੱਥੇ ਲੋਕ ਆਉਂਦੇ ਸਨ, ਕਨਸਰਟ ਹੁੰਦੇ ਸਨ। ਇੱਥੇ ਹੀ ਰੇਸ ਕੋਰਸ ਦੇ ਵਿੱਚ ਇਬਰਾਰੁਲ ਹਕ ਤੇ ਇਹਨਾਂ ਲੋਕਾਂ ਦੇ ਕਨਸਰਟ ਸਨ, ਹਜ਼ਾਰਾਂ ਲੋਕ ਉੱਥੇ, ਔਰ ਲੜਕੀਆਂ ਔਰ ਬੱਚੇ। ਯਾਨੀ ਤੁਸੀਂ ਉਹਨਾਂ ਨੂੰ, ਆਮ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ, ਯੰਗਸਟਰ ਨੂੰ ਇੱਕ ਫ੍ਰੀ ਉਹਨਾਂ ਨੂੰ ਤਫਰੀਹ ਦਿਓ, ਉਹਨਾਂ ਨੂੰ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਨ ਦਾ ਮੌਕਾ ਦਿਓ, ਤੇ ਤਾਂ ਕਿ ਜਰਾਇਮ ਵੀ ਘਟਣਗੇ, ਜਨੂਨੀਅਤ ਵੀ ਘਟੇਗੀ। ਹੁਣ ਤੇ ਤੁਸੀਂ ਦੇਖੋ ਨਾ ਕਿ ਇੱਕ ਗਰੁੱਪ ਤੇ ਇੱਥੇ ਹਰ ਸਾਡੇ ਅੰਦਰ ਕਿਉਂ ਇਹ ਪੈਦਾ ਹੁੰਦਾ, 14 ਫਰਵਰੀ ਆ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਇਹ ਗੈਰ ਤਿਉਹਾਰ ਹੈ, ਫੁੱਲ ਕਿਉਂ ਦੇਣਾ? ਅਸੀਂ ਅੱਜ ਇਹ ਲਿਬਾਸ ਪਾ ਕੇ ਬੈਠੇ ਹਾਂ, ਅਗਰ ਅਸੀਂ ਇਹ ਕਹੀਏ ਕਿ ਇਹ ਤੇ ਸਾਨੂੰ ਗੋਰੇ ਦਾ ਲਿਬਾਸ ਹੈ ਤੇ ਇਹ ਨਹੀਂ ਪਾਉਣਾ ਚਾਹੀਦਾ, ਤੇ ਇਹਨੂੰ ਅਸੀਂ ਕੀ ਨਾਂ ਦੇਵਾਂਗੇ? ਠੀਕ ਹੈ, ਜਿਹੜੀ ਚੀਜ਼ ਨੂੰ ਕੋਈ ਕੌਮ, ਕੋਈ ਮੁਲਕ, ਕੋਈ ਇਲਾਕਾ ਅਸੈਪਟ ਕਰ ਲੈਂਦਾ ਔਰ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਬਰਸਾ ਬਰਸ ਤੋਂ, ਤੇ ਉਸ ਕਲਚਰ ਦਾ ਹਿੱਸਾ ਹੋ ਜਾਂਦਾ। ਇਹ ਅਗਲਾ ਤਾਰੀਖ ਦਾ ਸਵਾਲ ਹੁੰਦਾ ਕਿ ਸ਼ੁਰੂ ਕਿੱਥੋਂ ਹੋਇਆ। ਉਹ ਇੱਕ ਇਲਮੀ ਜੀ ਬਹਿਸ ਹੁੰਦੀ, ਉਹਨੂੰ ਇਲਮੀ ਤੱਕ ਰਹਿਣੀ ਚਾਹੀਦੀ ਹੈ। ਬੜਾ ਅੱਛਾ ਅੱਜ ਬਸੰਤ ਨਾਈਟ ਹੈ, ਤੁਸੀਂ ਵੀ ਮਨਾਓ। ਮੈਂ ਤਾਂ ਬੰਦੋਬਸਤ ਕੀਤਾ, ਟਿੱਕੇ ਲੋ ਵੀ ਲਵਾਏ ਨੇ, ਤੇ ਮੈਂ ਕਹਿੰਦਾ ਕਿ ਬਹਾਰਾਂ ਆ ਜਾਣੀਆਂ, ਰਕਸ ਹੋਣਗੇ, ਡਾਂਸ ਹੋਣਗੇ। ਤੇ ਪਤਾ ਨਹੀਂ ਤੁਸੀਂ ਡਾਂਸ ਤੋਂ ਤੁਹਾਡਾ ਕੋਈ ਮਸਲਾ ਤੇ ਨਹੀਂ ਹੁੰਦਾ, ਲੇਕਿਨ ਸਾਡਾ ਤੇ ਕੋਈ ਮਸਲਾ ਨਹੀਂ ਹੁੰਦਾ ਜੀ। ਅਸੀਂ ਤੇ ਡਾਂਸ ਨੂੰ ਰਕਸ, ਮੈਂ ਤੇ ਉਹਨਾਂ ਲੋਕਾਂ ਜਿਹੜਾ ਕਹਿੰਦਾ ਰਕਸ ਆਜ਼ਾਦ ਕੀ ਸ਼ਾਇਰੀ ਹੈ। ਵਾਹ ਵਾਹ ਵਾਹ, ਕੀ ਬਾਤ। ਤੇ ਅਸੀਂ ਸ਼ਾਇਰੀ ਵੀ ਕਰਾਂਗੇ ਆਜ਼ਾਦ ਹੀ, ਲੋਕਾਂ ਨੂੰ ਵੀ ਦੇਖਾਂਗੇ, ਉਹ ਵੀ ਕਰਦੇ ਹੋਣਗੇ ਉਸ ਜਗ੍ਹਾ ਦੇ ਵਿੱਚ। ਤੇ ਮੈਂ ਤੇ ਤੁਹਾਨੂੰ ਵੀ ਮਸ਼ਵਰਾ ਦੇਵਾਂਗਾ, ਆਪਣੇ ਦੇਖਣ ਵਾਲਿਆਂ ਨੂੰ ਵੀ ਦੇਖਾਂਗੇ ਕਿ ਜ਼ਿੰਦਗੀ ਨੂੰ ਸਾਨੂੰ ਦਾਵਤ ਦਿਓ, ਅਸੀਂ ਪੂਰੀ ਟੀਮ ਦੇ ਨਾਲ। ਤੁਹਾਨੂੰ ਦਾਵਤ ਹੈ, ਤੁਸੀਂ ਆਓ ਸਾਰੇ, ਤੁਸੀਂ ਆਓ ਜਦੋਂ ਮਰਜ਼ੀ ਆਓ, ਤੇ ਤੁਸੀਂ ਬਸੰਤ ਨਾਈਟ ਮਨਾਓ। ਅੱਗੇ ਕੱਲ ਦਾ ਦਿਨ ਬਸੰਤ ਦਾ ਦਿਨ ਹੈਗਾ, ਤੇ ਇੱਥੇ ਮੇਰਾ ਖਿਆਲ ਹੈ ਕਿ ਅਸੀਂ ਇੱਕ ਪੈਗਾਮ ਵੀ ਦੇ ਦਈਏ, ਕਿਉਂਕਿ ਬਸੰਤ ਨਾਈਟ ਹੈ ਔਰ ਬਸੰਤ ਡੇਵ ਹੈ। ਬਹੁਤ ਖੁਸ਼ੀ ਆਉਂਦਾ, ਤੁਹਾਨੂੰ ਢੇਰਾਂ ਮੁਬਾਰਕਾਂ ਸਾਰੇ ਲੋਕਾਂ ਨੂੰ, ਪਾਕਿਸਤਾਨ ਪੂਰੇ ਨੂੰ, ਜਿਹੜੇ ਜਿਹੜੇ ਸਾਨੂੰ ਦੇਖ ਰਹੇ ਨੇ। ਸਾਨੂੰ ਪਤਾ ਹੈ ਕਿ ਸਾਡੇ ਲੋਕ ਜਿੰਨੇ ਪੂਰੇ ਪਾਕਿਸਤਾਨ ਦੇ ਵਿੱਚ ਨੇ, ਚਾਹੇ ਕਰਾਚੀ ਦੇ ਵਿੱਚ, ਕੋਈ ਪਿਸ਼ਾਵਰ ਦੇ ਵਿੱਚ, ਕੋਈ ਵਜ਼ੀਰਸਤਾਨ ਵਾਨਾ ਦੇ ਵਿੱਚ ਬੈਠਾ ਹੈ, ਬਲੋਚਿਸਤਾਨ ਸਿੱਬੀ ਦੇ ਵਿੱਚ ਬੈਠਾ ਹੈ, ਔਰ ਸਿੰਧ ਦੇ ਸ਼ਿਕਾਰਪੁਰ 'ਚ ਬੈਠਾ ਹੈ, ਸਾਰੇ ਫੈਸਟੀਵਿਟੀ ਚਾਹੁੰਦੇ ਨੇ। ਕੋਈ ਦੁਨੀਆ ਦੇ ਵਿੱਚ ਐਸਾ ਇਨਸਾਨ ਨਹੀਂ ਜਿਹੜਾ ਫੈਸਟੀਵਿਟੀ ਨਾ ਚਾਹੁੰਦਾ ਹੋਵੇ। ਲੇਕਿਨ ਛੱਤਾਂ ਦੇ ਇਸ਼ਤਿਹਾਰ ਲੱਗੇ ਜੇ, ਤੁਹਾਨੂੰ ਪਤਾ ਹੈ ਕਿ ਜਿਹੜੀਆਂ 5-5 ਮਰਲੇ ਦੀਆਂ ਛੱਤਾਂ ਨੇ, ਲੱਖ ਰੁਪਏ ਕਿਰਾਇਆ ਉਹਨਾਂ ਦਾ ਵਸੂਲ ਹੋਇਆ ਜੇ। ਤੇ ਅੱਛੀ ਗੱਲ ਹੈ, ਇਕਨੋਮਿਕ ਐਕਟੀਵਿਟੀ ਦੇਖੋ ਨਾ ਹੋਣੀ ਚਾਹੀਦੀ ਹੈ। ਤੇ ਇਹਦੇ ਨਾਲ ਮਸ਼ਵਰਾ ਸਾਡਾ ਹੈਗਾ ਕਿ ਜਿਹੜੇ ਵੀ ਬਸੰਤ ਨਾਈਟ ਮਨਾ ਰਹੇ ਨੇ, ਬਸੰਤ ਡੇ ਮਨਾ ਰਹੇ ਨੇ, 3 ਦਿਨ ਬਸੰਤ ਇhtiyat ਨਾਲ ਮਨਾਓ, ਔਰ ਬਸੰਤ ਦੇ ਉੱਤੇ ਇੱਕ ਅਮਨੋ ਅਮਾਨ ਦੀ ਸੂਰਤ-ਹਾਲ ਨੂੰ ਲਵੋ, ਕਾਨੂੰਨ ਆਪਣੇ ਹੱਥ 'ਚ ਨਾ ਲਵੋ, ਕਾਨੂੰਨ ਦੇ ਉੱਤੇ ਅਮਲ ਕਰੋ, ਕਿਉਂਕਿ ਕਾਨੂੰਨ ਜਿਹੜਾ ਹੁੰਦਾ ਉਹ ਤੁਹਾਡੇ ਤਹਫੁਜ਼ ਵਾਸਤੇ ਹੁੰਦਾ। ਤਫਰੀਹ ਦਾ ਮਤਲਬ ਲੋਕਾਂ ਨੂੰ ਤਕਲੀਫ ਪਹੁੰਚਾਉਣਾ ਨਹੀਂ ਹੁੰਦਾ, ਆਪਣਾ ਵੀ ਇੰਜੋਏ ਕਰੋ ਔਰ ਲੋਕਾਂ ਨੂੰ ਵੀ ਇੰਜੋਏ ਕਰਨ ਦਾ ਪੂਰਾ ਮੌਕਾ ਦਿਓ। ਡੈਕ ਲਾਓ, ਲੇਕਿਨ ਉਹ ਇਸ ਤਰੀਕੇ ਦੇ ਨਾਲ ਲਾਓ ਕਿ ਕਿਸੇ ਨੂੰ ਤੁਹਾਡੇ ਤੇ ਇਤਰਾਜ਼ ਨਾ ਹੋਵੇ। ਆਪਣੀਆਂ ਛੱਤਾਂ ਤੇ ਚੜੋ ਤਾਂ ਵੀ ਦੂਸਰੇ ਤੇ ਆਪਣੇ ਹਮਸਾਇਆਂ ਦਾ ਖਿਆਲ ਰੱਖੋ, ਔਰ ਆਪਣੀ ਡੋਰ ਨੂੰ ਕੈਮੀਕਲ ਡੋਰ ਇਸਤੇਮਾਲ ਨਾ ਕਰੋ, ਔਰ ਕੋਈ ਇਹੋ ਜਿਹੇ ਸ਼ਰ ਪਸੰਦਾਂ ਤੇ ਵੀ ਨਜ਼ਰ ਰੱਖੋ ਜਿਹੜੇ ਇਸ ਫੈਸਟੀਵਲ ਦੇ ਉੱਤੇ ਦੁਸ਼ਮਣ ਨੇ, ਇਸ ਫੈਸਟੀਵਲ ਦੇ ਨੂੰ ਨੈਗੇਟਿਵਿਟੀ ਉਹਦੇ ਬਾਰੇ 'ਚ ਫੈਲਾਉਣਾ ਚਾਹੁੰਦੇ ਨੇ। ਕਿਉਂਕਿ ਕੌਮਾਂ ਦੇ ਅੰਦਰ ਉਹੀ ਕੌਮਾਂ ਕਾਮਯਾਬ ਹੁੰਦੀਆਂ ਨੇ ਜਿਹੜੀ ਆਪਣੀ ਕਲਚਰ ਨੂੰ, ਆਪਣੀ ਤਹਿਜ਼ੀਬ ਨੂੰ ਉਹਨੂੰ ਬਚਾਉਂਦੀਆਂ ਨੇ, ਉਹਨਾਂ ਨੂੰ ਮਨਾਉਂਦੀਆਂ ਵੀ ਨੇ ਤੇ ਉਹਨਾਂ ਨੂੰ ਬਚਾਉਂਦੀਆਂ ਵੀ ਨੇ। ਤੇ ਤੁਸੀਂ ਵੀ ਇਹਦੇ ਤੇ ਪੂਰਾ ਖਿਆਲ ਰੱਖੋ। ਤੇ ਮੇਰੇ ਵੱਲੋਂ ਸਾਰਿਆਂ ਨੂੰ ਬਸੰਤ ਦੀ ਪੂਰੀ ਮੁਬਾਰਕ ਹੋਵੇ, ਤੇ ਬਸੰਤ ਨਾਈਟ ਦੀਆਂ ਖੁਸ਼ੀਆਂ ਵੀ ਸਾਰਿਆਂ ਨੂੰ ਮੁਬਾਰਕ, ਤੇ ਬਸੰਤ ਡੇ ਦੀਆਂ। ਲੋਹਿਤ ਜੀ ਸਾਹਿਬ, ਤੁਸੀਂ ਬੜਾ ਬਿਹਤਰੀਨ ਕਿਸਮ ਦਾ ਮੈਸੇਜ ਦਿੱਤਾ ਕਿ ਜਿੱਥੇ ਹਕੂਮਤ ਦੀ ਜ਼ਿੰਮੇਵਾਰੀ ਉੱਥੇ ਆਵਾਮ ਦੀ ਜ਼ਿੰਮੇਵਾਰੀ ਵੀ ਹੈ ਕਿ ਕਾਨੂੰਨ ਦੀ ਪਾਸਦਾਰੀ ਵੀ ਕਰੋ ਤੇ ਸ਼ਰ ਪਸੰਦਾਂ ਤੇ ਨਜ਼ਰ ਵੀ ਰੱਖੋ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੋ ਗਿਆ ਖਤਮ। ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।